ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਸਵਾਗਤ ਹੈ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 8 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ, ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ, ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ, ਬਰਨਜ਼ ਵਾਇਓਮਿੰਗ, ਸਤਪਾਲ ਸਿੰਘ ਟ੍ਰੇਸੀ, ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415 909 0503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅੱਜ ਸਵੇਰੇ ਵਾਈਟ ਹਾਊਸ ਤੋਂ ਖਬਰ ਇਹ ਆ ਰਹੀ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਰਸ਼ੀਆ ਤੋਂ ਜਿਹੜਾ ਵੀ ਆਇਲ ਲੈਂਦੇ ਆ ਉਹਦੇ ਉੱਤੇ ਬੈਨ ਕਰਨ ਜਾ ਰਹੇ ਹੈਗੇ ਆ। ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਇਹ ਬੇਨਤੀ ਕੀਤੀ ਸੀ ਪੂਰੀ ਦੁਨੀਆ ਨੂੰ ਵੀ ਰਸ਼ੀਆ ਤੋਂ ਕੋਈ ਵੀ ਸਮਾਨ ਲੈਣਾ ਬੰਦ ਕਰੋ। ਤੇ ਸਾਡੇ ਅਮਰੀਕਾ ਦੇ ਵਿੱਚ ਰਿਪਬਲਿਕਨਸ, ਡੈਮੋਕਰੇਟਸ ਦੋਨਾਂ ਪਾਰਟੀਆਂ ਵੱਲੋਂ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਉੱਤੇ ਪ੍ਰੈਸ਼ਰ ਸੀ ਵੀ ਆਇਲ ਇੰਪੋਰਟਸ US ਨੂੰ ਜੋ ਆਉਂਦਾ ਹੈਗਾ ਰਸ਼ੀਆ ਤੋਂ ਉਸ ਨੂੰ ਬੰਦ ਕੀਤਾ ਜਾਵੇ। ਦੂਸਰੇ ਪਾਸੇ ਆਪਾਂ ਸਾਰਿਆਂ ਨੂੰ ਪਤਾ ਵੀ ਗੈਸ ਦੀਆਂ ਪ੍ਰਾਈਸਿਸ ਕਿੱਥੇ ਪਹੁੰਚ ਗਈਆਂ ਆ। ਇਹ ਵੀ ਖਬਰਾਂ ਆ ਰਹੀਆਂ ਹੋ ਸਕਦਾ ਆਉਣ ਵਾਲੇ ਦਿਨਾਂ 'ਚ $200 ਪਰ ਬੈਰਲ ਦੀ ਪ੍ਰਾਈਸ ਹੋ ਜਾਏ। ਸੋ ਜੇ $200 ਬੈਰਲ ਦੀ ਪ੍ਰਾਈਸ ਹੋ ਗਈ ਤਾਂ ਗੈਸ ਦੀਆਂ ਪ੍ਰਾਈਸਿਸ $7-8 ਤੱਕ ਗੈਲਨ ਵੀ ਜਾ ਸਕਦੀਆਂ ਹੈਗੀਆਂ। ਸੋ ਇਹ ਫਾਈਨੈਂਸ਼ੀਅਲੀ ਹਰਟ ਤਾਂ ਬਹੁਤ ਹੋਣਾ ਆ। US ਇਹ ਵੀ ਕੋਸ਼ਿਸ਼ ਕਰ ਰਿਹਾ ਆ ਵੀ ਦੁਨੀਆ ਦੇ ਬਾਕੀ ਮੁਲਕ ਵੀ ਰਸ਼ੀਆ ਦੇ ਗੈਸ ਜੋ ਬਾਈ ਕਰਦੇ ਆ ਉਹਦੇ ਉੱਤੇ ਬੈਨ ਲਾਉਣ, ਕਿਉਂਕਿ ਰਸ਼ੀਆ ਪੂਰੇ ਵਰਲਡ 'ਚ ਜੇ ਦੇਖਿਆ ਜਾਵੇ ਕਹਿੰਦੇ ਵੀ ਤੀਜੇ ਨੰਬਰ 'ਤੇ ਆ ਆਪਣੀ ਗੈਸ ਐਕਸਪੋਰਟ ਕਰਨ ਦੇ ਵਿੱਚ। ਤੇ ਸੈਕਟਰੀ ਟੋਨੀ ਬਲਿੰਕਨ ਨੇ ਇਹ ਕਿਹਾ ਆ ਵੀ ਅਨਪ੍ਰੋਵੋਕਡ ਕੋਈ ਕਿਸੇ ਤਰ੍ਹਾਂ ਦਾ ਲੜਾਈ ਝਗੜਾ ਨਹੀਂ ਸੀ, ਬਿਨਾਂ ਕਿਸੇ ਗੱਲ ਤੋਂ ਯੂਕਰੇਨ ਦੇ ਉੱਤੇ ਰਸ਼ੀਆ ਵੱਲੋਂ ਅਟੈਕ ਕੀਤਾ ਗਿਆ ਆ। ਸੋ ਸਾਨੂੰ ਸਾਰਿਆਂ ਨੂੰ ਰਲ ਕੇ ਇੱਥੇ ਰਸ਼ੀਆ ਨੂੰ ਰੋਕਣਾ ਪੈਣਾ ਆ। ਸੋ USA ਦੇ ਵਿੱਚ ਸਿਰਫ 10% ਜੋ ਗੈਸ ਆਉਂਦੀ ਆ ਓਵਰਆਲ ਇੰਪੋਰਟ ਉਹ ਰਸ਼ੀਆ ਤੋਂ ਹੁੰਦੀ ਆ, ਸਿਰਫ 10% ਆ, ਜਦਕਿ ਯੂਰਪ ਦੇ ਵਿੱਚ 40-50% ਦੇ ਵਿੱਚ ਵੀ ਹੈਗੀ ਆ। ਜੀ, ਅੱਜ ਇਨਫੈਕਟ ਹਰਜੋਤ ਸਿੰਘ ਜੀ ਆਲਰੇਡੀ ਅਨਾਊਂਸ ਕਰ ਦਿੱਤਾ ਹੈ। ਰਾਸ਼ਟਰਪਤੀ ਬਾਈਡਨ ਨੇ ਕੁਝ ਸਮਾਂ ਪਹਿਲਾਂ, ਘੰਟਾ ਪਹਿਲਾਂ ਜਿਹੜਾ ਉਹ ਸੰਬੋਧਨ ਕਰ ਰਹੇ ਸੀ ਸਾਰਿਆਂ ਨੂੰ, ਜਿਸ ਦੇ ਵਿੱਚ ਉਹਨਾਂ ਨੇ ਇਹ ਆਖਿਆ ਵੀ ਆਪਾਂ ਜਿਹੜਾ ਰੂਸੀ ਆਇਲ ਹੈਗਾ ਆ ਤੇ ਉਸ ਨੂੰ ਆਪਾਂ ਬੈਨ ਕਰ ਦਿੱਤਾ ਆ। ਕਿਸੇ ਵੀ ਬੰਦਰਗਾਹਾਂ ਦੇ ਉੱਤੇ ਜਿਹੜਾ ਰਸ਼ੀਅਨ ਆਇਲ ਆ ਉਸ ਨੂੰ ਆਪਾਂ ਅਸੈਪਟ ਹੁਣ ਨਹੀਂ ਕਰਾਂਗੇ। ਇਸ ਤੋਂ ਬਾਅਦ ਦੇ ਵਿੱਚ ਹੁਣ US ਹਾਊਸ ਦੀ ਸਪੀਕਰ ਨੈਂਸੀ ਪਲੋਸੀ ਨੇ ਵੀ ਕਿਹਾ ਵੀ ਆਲਰੇਡੀ ਅਸੀਂ ਇਹ ਹਾਊਸ ਦੇ ਵਿੱਚ ਇਸ ਦੇ ਉੱਤੇ ਵੋਟ ਕਰਾਉਣ ਜਾ ਰਹੇ ਹਾਂ ਵੀ ਰੂਸ ਦੇ ਜਿਹੜੇ ਆਇਲ ਇੰਪੋਰਟਸ ਆ ਉਸ ਨੂੰ ਜਿਹੜਾ ਆ ਉਹ ਇੰਪੋਰਟਸ ਨੂੰ ਬੈਨ ਜਿਹੜਾ ਉਹ ਕਰ ਦਿੱਤਾ ਜਾਵੇ। ਕਹਿੰਦੇ ਵੀ ਦ ਬੈਨ ਵਿਲ ਬੀ ਬੈਨ ਦੀ ਇੰਪੋਰਟ ਆਫ ਰਸ਼ੀਅਨ ਆਇਲ ਐਂਡ ਐਨਰਜੀ ਪ੍ਰੋਡਕਟਸ ਇਨਟੂ US। ਤੇ ਇਸ ਦੇ ਨਾਲ ਕਹਿੰਦੇ ਵੀ ਜਿਹੜਾ ਰਸ਼ੀਆ ਦਾ ਐਕਸੈਸ ਹੈਗਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਉਸ ਨੂੰ ਉਸ ਦੇ ਉੱਤੇ ਵੀ ਕੰਮ ਕੀਤਾ ਜਾਊਗਾ ਵੀ ਉਸ ਦੇ ਵਿੱਚ ਰਸ਼ੀਆ ਦੀ ਕਹਿ ਲਓ ਵੀ ਜਿੰਨੀ ਸਿਰ ਕੱਢ ਹੈਗੀ ਆ ਉਸ ਨੂੰ ਹੋਰ ਘਟਾਇਆ ਜਾ ਸਕੇ। ਸੋ ਇਹ ਇੱਕ ਵੱਡੀ ਜਿਹੜੀ ਆ ਹਰਜੋਤ ਸਿੰਘ ਜੀ ਫੈਸਲਾ ਲੈ ਲਿਆ ਗਿਆ ਆ। ਗੱਲਬਾਤ ਕਰਦੇ ਹੋਏ ਆਪਣੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਆਖਿਆ ਸੀਗਾ ਵੀ ਜਦੋਂ ਆਪਾਂ ਕਿਸੇ ਦੀ ਆਜ਼ਾਦੀ ਦੇ ਲਈ ਲੜਾਈ ਲੜਦੇ ਆ ਜਾਂ ਉਸ ਦੇ ਹੱਕ ਦੇ ਵਿੱਚ ਆਉਂਦੇ ਆ
ਉਹ ਕੋਸਟ ਕਰਦੀ ਹੁੰਦੀ ਆ। ਸੋ ਉਸ ਦਾ ਆਪਾਂ ਨੂੰ ਸੇਕ ਜਿਹੜਾ ਉਹ ਜ਼ਰੂਰ ਲੱਗੂਗਾ। ਕਹਿੰਦੇ ਵੀ ਸਾਰੇ ਮੁਲਕਾਂ ਨੇ ਮਿਲ ਕੇ ਸਾਂਝੇ ਤੌਰ ਦੇ ਉੱਤੇ ਆਖਿਆ ਵੀ ਜਿਹੜਾ 60 ਮਿਲੀਅਨ ਆਇਲ ਰਿਜ਼ਰਵ ਜਿਹੜੇ ਭੰਡਾਰ ਪਏ ਨੇ ਮੁਲਕਾਂ ਦੇ, ਉਹ ਜਿਹੜੇ ਉਹ ਖੋਲ੍ਹੇ ਜਾਣਗੇ, ਉਸ ਦੇ ਵਿੱਚੋਂ ਵੰਡਿਆ ਜਾਊਗਾ, ਜਿਸ ਦੇ ਵਿੱਚੋਂ 60 ਚੋਂ ਅੱਧੇ 30 ਮਿਲੀਅਨ ਤਾਂ ਇਕੱਲੇ ਅਮਰੀਕਾ ਵਾਲੇ ਹੀ ਆਪਣੇ ਭੰਡਾਰ ਜਿਹੜੇ ਆ ਉਸ ਨੂੰ ਖੋਲ੍ਹ ਰਹੇ ਹੈਗੇ ਆ। ਸੋ ਇੱਕ ਬਹੁਤ ਵੱਡਾ ਜਿਹੜਾ ਆ ਹਰਜੋਤ ਸਿੰਘ ਜੀ ਫੈਸਲਾ ਇਹ ਲੈ ਲਿਆ ਗਿਆ ਆ। ਇਸ ਦੇ ਨਾਲ ਰਸ਼ੀਅਨ ਇਕੋਨਮੀ ਦੇ ਉੱਤੇ 100% ਅਸਰ ਪਊਗਾ। ਦੁਨੀਆ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਸਭ ਤੋਂ ਵੱਧ ਤੇਲ ਵੇਚਣ ਵਾਲਾ, ਪ੍ਰੋਡਿਊਸ ਕਰਨ ਵਾਲੇ ਮੁਲਕਾਂ ਦੇ ਵਿੱਚੋਂ ਰਸ਼ੀਆ ਜਿਹੜਾ ਉਹ ਹੈਗਾ ਆ। ਸੋ ਉਹਨਾਂ ਦੀ ਇਕੋਨਮੀ ਆਪਣੀ ਉਹ ਐਨਰਜੀ ਖੇਤਰ ਦੇ ਉੱਤੇ ਬਹੁਤ ਜ਼ਿਆਦਾ ਟਿਕੀ ਹੈਗੀ ਆ। ਇਸੇ ਦੌਰਾਨ ਗੱਲਬਾਤ ਕਰਦੇ ਹੋਏ ਉਹਨਾਂ ਨੇ ਆਖਿਆ ਵੀ ਮੇਰੇ ਪ੍ਰੈਡੀਸੈਸਰ ਦੇ ਪਹਿਲੇ ਸਾਲ ਦੇ ਮੁਕਾਬਲੇ ਮੇਰੇ ਕਾਰਜਕਾਲ ਦੇ ਵਿੱਚ ਪਹਿਲੇ ਸਾਲ 'ਚ ਜ਼ਿਆਦਾ ਤੇਲ ਜਿਹੜਾ ਆ ਉਹ ਕੱਢਿਆ ਗਿਆ ਆ, ਤੇ ਅਗਲੇ ਸਾਲ ਅਸੀਂ ਕਹਿੰਦੇ ਵੀ ਇਸ ਦੇ ਵਿੱਚ ਹੋਰ ਇਜ਼ਾਫਾ ਜਿਹੜਾ ਉਹ ਕਰਨ ਜਾ ਰਹੇ ਹਾਂ। ਸੋ ਹੁਣ ਦੇਖੋ ਅੱਗੇ ਇਸ ਪੂਰੇ ਮਾਮਲੇ ਦੇ ਵਿੱਚ ਕੀ ਬਣਦਾ ਹੈਗਾ ਆ। ਉਹਨਾਂ ਨੇ ਪ੍ਰਾਈਸ ਗੌਜਿੰਗ ਕਰਨ ਵਾਲਿਆਂ ਨੂੰ ਵੀ ਚੇਤਾਵਨੀ ਦਿੱਤੀ ਆ ਵੀ ਇਹੋ ਜਿਹੇ ਮੌਕਿਆਂ ਦੇ ਉੱਤੇ ਅ, ਤੁਸੀਂ ਪ੍ਰਾਈਸ ਗੌਜਿੰਗ ਨਾ ਕਰੋ, ਪ੍ਰੋਫਿਟਿੰਗ ਵਾਲੇ ਪਾਸੇ ਨੂੰ ਨਾ ਜਾਓ, ਲੋਕਾਂ ਨੂੰ ਨਾ ਜਿਹੜਾ ਉਹ ਜ਼ਿਆਦਾ ਛਿੱਲਿਆ ਜਿਹੜਾ ਉਹ ਜਾਵੇ। ਸੋ ਸਾਰੇ ਪਾਸੇ ਹੈ ਤਾਂ ਤਗੜਾ ਫੈਸਲਾ, ਪਰ ਇਸ ਦਾ ਸੇਕ ਸਾਰਿਆਂ ਨੂੰ ਜਿਹੜਾ ਉਹ ਲੱਗ ਸਕਦਾ ਹੈਗਾ ਆ। ਕਹਿੰਦੇ ਵੀ 90% ਜਿਹੜਾ ਅਮਰੀਕਾ ਦੇ ਵਿੱਚ ਤੇਲ, ਸ਼ੈਲ ਆਇਲ ਜਿਹੜਾ ਕੱਢਿਆ ਜਾਂਦਾ ਆ, ਉਹ ਪ੍ਰਾਈਵੇਟ ਲੈਂਡ ਦੇ ਉੱਤੇ ਆ। 10% ਜਿਹੜਾ ਤੇਲ ਆ ਉਹ ਫੈਡਰਲ ਲੈਂਡਸ ਦੇ ਉੱਤੇ ਕੱਢਿਆ ਜਾਂਦਾ ਆ। ਉਹ ਕਹਿੰਦੇ ਵੀ 9000 ਤੋਂ ਵੱਧ ਪਰਮਿਟ ਅਸੀਂ ਦਿੱਤੇ ਹੈਗੇ ਆ। ਬਹੁਤ ਸਾਰੀਆਂ ਜਿਹੜੀਆਂ ਪ੍ਰਾਈਵੇਟ ਕੰਪਨੀਜ਼ ਆ, ਉਹਨਾਂ ਨੇ ਜਿਹੜੀਆਂ ਫੈਡਰਲ ਲੈਂਡਸ ਤੋਂ ਤੇਲ ਦੀ ਪ੍ਰੋਡਕਸ਼ਨ ਅਜੇ ਨਹੀਂ ਸ਼ੁਰੂ ਕੀਤੀ ਹੋਈ। ਸੋ ਕਹਿੰਦੇ ਉਹਨਾਂ ਦਾ ਆਪਣਾ ਫੈਸਲਾ ਆ, ਪਰ ਸਾਡੇ ਵੱਲੋਂ ਕੋਈ ਇਨਕਾਰ ਨਹੀਂ ਹੈਗਾ। ਜਿਹੜੀਆਂ ਫੈਡਰਲ ਲੈਂਡਸ ਦੇ ਵਿੱਚ 9000 ਤੋਂ ਵੱਧ ਪਰਮਿਟਸ ਕਹਿੰਦੇ ਆ ਵੀ ਉਹ ਦਿੱਤੇ ਹੋਏ ਆ। ਸੋ ਉੱਥੇ ਜੇ ਤੇਲ ਕੱਢਣਾ ਚਾਹੁੰਦੇ ਨੇ, ਉਹ ਕੱਢ ਸਕਦੇ ਨੇ। ਸੋ ਹੁਣ ਐਨਰਜੀ ਇੰਡੀਪੈਂਡੈਂਸ ਦੀ ਉਹਨਾਂ ਨੇ ਗੱਲ ਕੀਤੀ ਵੀ ਅਮਰੀਕਾ ਨੂੰ ਤੇ ਬਾਕੀ ਮੁਲਕਾਂ ਨੂੰ ਰਸ਼ੀਅਨ ਆਇਲ ਤੇ ਗੈਸ ਤੋਂ ਆਪਣੀ ਜਿਹੜੀ ਟੇਕ ਆ ਉਸ ਨੂੰ ਹਟਾਉਣਾ ਚਾਹੀਦਾ ਹੈ, ਜਿਹੜੀ ਉਸ ਦੇ ਉੱਤੇ ਕੰਮ ਉਹਨਾਂ ਦਾ ਚੱਲਦਾ ਆ। ਉਹਨਾਂ ਨੇ ਇਸੇ ਦੌਰਾਨ ਫਿਰ ਜਿਹੜੀ ਆ ਇਲੈਕਟ੍ਰੀਫਾਈਂਗ ਦੀ ਜਿਹੜੀ ਉਹ ਗੱਲ ਕਰ ਦਿੱਤੀ। ਕਹਿੰਦੇ ਵੀ ਆਪਾਂ ਇਸ ਪਾਸੇ ਵੱਲ ਨੂੰ ਹੌਲੀ ਹੌਲੀ ਕਦਮ ਜਿਹੜੇ ਉਹ ਵਧਾਵਾਂਗੇ, ਵੀ ਆਪਾਂ ਨੂੰ ਕੁਛ ਵੀ ਬਾਹਰੋਂ ਜਿਹੜਾ ਐਨਰਜੀ ਦੇ ਲਈ ਨਾ ਜਿਹੜਾ ਉਹ ਲੈਣਾ ਪਵੇ। ਪਿਛਲੇ ਪ੍ਰਸ਼ਾਸਨ ਦੇ ਵਿੱਚ ਰਾਸ਼ਟਰਪਤੀ ਟਰੰਪ ਹੁਣੀ ਇਹ ਜ਼ਰੂਰ ਆਖਦੇ ਹੁੰਦੇ ਸੀਗੇ ਵੀ ਅਸੀਂ ਐਨਰਜੀ ਇੰਡੀਪੈਂਡੈਂਟ ਜਿਹੜੇ ਆ ਉਸ ਦੇ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ। 2022 ਦੇ ਫਰਵਰੀ ਮਹੀਨੇ ਤੱਕ ਵੀ ਅਮਰੀਕਾ ਰਸ਼ੀਆ ਤੋਂ ਤੇਲ ਲੈਂਦਾ ਰਿਹਾ ਆ, ਪਰ ਅੱਜ ਤੋਂ ਇਹਨਾਂ ਨੇ ਤੇਲ ਲੈਣਾ ਜਿਹੜਾ ਆ ਉਸ ਨੂੰ ਬੈਨ ਜੀ। ਕਰ ਦਿੱਤਾ ਹੈਗਾ ਆ। ਸੋ ਬਿਲਕੁਲ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਕਿਹਾ ਸੀ ਵੀ ਰਸ਼ੀਆ ਦੀ ਸਾਰੀ ਐਕਸਪੋਰਟ ਜੋ ਆ ਉਸ ਨੂੰ, ਖਾਸ ਕਰਕੇ ਆਇਲ ਤੇ ਆਇਲ ਨਾਲ ਰਿਲੇਟਡ ਪ੍ਰੋਡਕਟਸ ਨੂੰ ਬਾਈਕਾਟ ਕੀਤਾ ਜਾਵੇ। ਸੋ ਇਸ ਨੂੰ ਆਪਾਂ ਜੋ ਅੱਜ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਡਿਸੀਜਨ ਲਿਆ ਆ, ਇੱਕ ਤਰ੍ਹਾਂ ਨਾਲ ਐਮਬਾਰਗੋ ਹੀ ਕਹਿ ਸਕਦੇ ਹਾਂ। ਹੂੰ। ਐਮਬਾਰਗੋ ਉਸ ਟਾਈਮ ਤੇ ਲਾਈ ਜਾਂਦੀ ਆ ਜਦੋਂ ਇੱਕ ਤਰ੍ਹਾਂ ਨਾਲ ਕਹਿੰਦੇ ਜਦੋਂ ਪੈਸਾ ਕਿਸੇ ਅੱਤਵਾਦੀ ਨੂੰ ਦਿੱਤਾ ਜਾਂਦਾ ਆ। ਸੋ ਇਹ ਹੁਣ ਬਾਈਕਾਟ ਕੀਤਾ ਗਿਆ ਰਸ਼ੀਆ ਦਾ ਪੂਰਾ। ਰਸ਼ੀਆ ਹੁਣ ਗੋਡੇ ਪਾਰ ਹੋਊਗਾ ਆਉਣ ਵਾਲੇ ਦਿਨਾਂ 'ਚ, ਤੁਸੀਂ ਦੇਖੋਗੇ। ਬਹੁਤ ਸਾਰੇ ਲੋਕ ਇਹ ਸੋਚਦੇ ਵੀ ਸ਼ਾਇਦ ਰਸ਼ੀਆ ਜਿਹੜਾ ਉਹ ਬਹੁਤ ਸੁਪਰ ਪਾਵਰ ਬਣਨ ਜਾ ਰਿਹਾ। ਜ਼ੈਲੈਂਸਕੀ ਨੇ ਇਹ ਵੀ ਕਿਹਾ ਆ ਵੀ ਜੇ ਮਾਸਕੋ ਸਿਵਲਾਈਜ਼ਡ ਰੂਲ ਨਹੀਂ ਫੋਲੋ ਕਰਦਾ ਹੈਗਾ ਤੇ ਸਿਵਲਾਈਜੇਸ਼ਨ ਨੂੰ ਉਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਆ। ਸੋ ਇਹ ਤਾਂ ਗੈਸ ਦੇ ਬਾਬਤ ਸੀ ਖਬਰ। ਸੋ ਆਪਾਂ ਅਗਲੀ ਖਬਰ ਵੱਲ ਚੱਲੀਏ ਜੋ ਅਪਡੇਟਸ ਹੈਗੀਆਂ ਆ ਰਸ਼ੀਆ ਤੇ ਯੂਕਰੇਨ ਦੇ ਵਿੱਚ ਜੋ ਜੰਗ ਚੱਲ ਰਿਹਾ ਆ ਉਹਦੇ ਬਾਰੇ। ਕਹਿੰਦੇ ਭਈ ਪਿਛਲੇ 24 ਘੰਟਿਆਂ ਦੇ ਵਿੱਚ 21 ਸਿਵਲੀਅਨ ਜਿਨ੍ਹਾਂ 'ਚ 2 ਬੱਚੇ ਵੀ ਸੀ, ਉਹਨਾਂ ਦੀ ਮੌਤ ਹੋ ਗਈ ਆ ਜਦੋਂ ਰਸ਼ੀਆ ਨੇ ਏਅਰ ਸਟ੍ਰਾਈਕ ਕੀਤਾ ਹੈਗਾ ਯੂਕਰੇਨ ਦੀ ਸਿਟੀ ਸਮੀ ਦੇ ਵਿੱਚ। ਈਵਨ ਦੋ ਜਿਹੜਾ ਇਵੈਕੂਏਸ਼ਨ ਰਾਊਟ ਵੀ ਦੱਸਿਆ ਗਿਆ ਸੀ, ਉਸ ਰਾਊਟ ਦੇ ਉੱਤੇ ਵੀ ਉਹਨਾਂ ਨੇ ਬੰਬਾਰਡਮੈਂਟ ਕੀਤੀ ਆ। ਹੁਣ ਤੱਕ 2 ਮਿਲੀਅਨ ਰਿਫਿਊਜੀ ਆਲਰੇਡੀ ਯੂਕਰੇਨ ਨੂੰ ਛੱਡ ਕੇ ਚਲੇ ਗਏ ਹੈਗੇ ਆ। ਸੋ ਇਸ ਜੇ ਦੇਖਿਆ ਜਾਵੇ ਕਹਿੰਦਾ ਵੀ ਇਹਨਾਂ ਸਾਲਾਂ ਦੇ ਵਿੱਚ ਸਭ ਤੋਂ ਵੱਡਾ ਇਹ ਇੱਕ ਤਰ੍ਹਾਂ ਨਾਲ ਮੂਵਮੈਂਟ ਹੈਗੀ ਆ, ਲੋਕ ਆਪਣੇ ਮੁਲਕ ਨੂੰ ਛੱਡ ਕੇ ਗਏ ਹੈਗੇ ਆ। ਜਰਮਨ ਨੇ 64,000 ਦੇ ਕਰੀਬ ਰਿਫਿਊਜੀਜ਼ ਉਹ ਲਏ ਹੈਗੇ ਯੂਕਰੇਨ ਦੇ, ਪਰ ਯੂਕੇ ਦੇ ਪ੍ਰਾਈਮ ਮਿਨਿਸਟਰ ਨੇ ਇਹ ਕਿਹਾ ਵੀ ਅਸੀਂ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀਜ਼ਾ ਨਹੀਂ ਦੇਵਾਂਗੇ।
5000 ਦੇ ਕਰੀਬ ਯੂਕਰੇਨੀਅਨਸ ਫਰਾਂਸ ਦੇ ਵਿੱਚ ਪਹੁੰਚ ਚੁੱਕੇ ਹੈਗੇ ਆ। ਫਰਾਂਸ ਦੇ ਮਿਨਿਸਟਰ ਡੈਲੀਗੇਟਸ ਆਫ ਸਿਟੀਜ਼ਨਸ਼ਿਪ ਮਾਰਲਿਨ ਸ਼ਿਆਪਾ, ਉਹਨਾਂ ਨੇ ਕਿਹਾ ਵੀ 5000 ਲੋਕਾਂ ਨੂੰ ਅਸੀਂ ਜਿਹੜੀ ਆ ਇਮੀਗ੍ਰੇਸ਼ਨ ਦੇਣ ਜਾ ਰਹੇ ਹਾਂ, ਉਹਨਾਂ ਨੂੰ ਟੈਂਪਰੇਰੀ ਇਮੀਡੀਏਟ ਸਟੇਟਸ ਦਿੱਤਾ ਹੈਗਾ। ਨਾਟੋ ਇਹ ਕਹਿ ਰਿਹਾ, ਨਾਟੋ ਜੋ ਕਈ ਮੁਲਕਾਂ ਦੀ ਆਰਗੇਨਾਈਜੇਸ਼ਨ ਬਣਾਈ ਹੋਈ ਆ, ਉਹ ਇਹ ਕਹਿੰਦੇ ਆ ਵੀ ਇਹ ਜਿਹੜਾ ਕਨਫਲਿਕਟ ਆ ਇਹ ਅੱਗੇ ਵਧਣਾ ਨਹੀਂ ਚਾਹੀਦਾ ਯੂਕਰੇਨ ਤੋਂ। ਨਾਟੋ ਦੇ ਚੀਫ ਨੇ ਇਹ ਕਿਹਾ, ਸੋ ਪੂਰੀ ਤਰ੍ਹਾਂ ਉਹ ਇਹਦੇ ਤੇ ਨਜ਼ਰ ਰੱਖ ਰਹੇ ਹੈਗੇ ਆ। ਮੈਰੀਓਪੋਲ ਟਾਊਨ ਉੱਥੇ ਦਾ ਆ, ਉਹ ਅੰਡਰ ਫਾਇਰ ਆ ਤੇ ਹਿਊਮਨਟੇਰੀਅਨ ਕਨਵਾਏ ਉੱਥੇ ਨੂੰ ਜਾ ਰਿਹਾ। ਬਹੁਤ ਸਾਰੀਆਂ ਬੱਸਾਂ ਜਿਨ੍ਹਾਂ ਦੇ ਵਿੱਚ ਰੈੱਡ ਕਰਾਸ, ਡਾਕਟਰਸ ਬਿਯੋਂਡ ਬਾਰਡਰਸ ਉੱਥੇ ਕੰਮ ਕਰ ਰਹੇ ਹੈਗੇ ਆ। ਜੀ ਬਿਲਕੁਲ, ਯੂਐਸ ਇੰਟੈਲੀਜੈਂਸ ਜਿਹੜੀ ਹਰਜੋਤ ਸਿੰਘ ਜੀ ਦੱਸ ਰਹੀ ਹੈ 2000 ਤੋਂ 4000 ਦੇ ਦਰਮਿਆਨ ਰੂਸੀ ਫੌਜੀ ਆ ਹੁਣ ਤੱਕ ਹਲਾਕ ਹੋ ਚੁੱਕੇ ਨੇ ਯੂਕਰੇਨ ਦੇ ਵਿੱਚ। DIA ਦੇ ਜਿਹੜੇ ਡਾਇਰੈਕਟਰ ਲੈਫਟੀਨੈਂਟ ਜਨਰਲ ਸਕਾਟ ਬੈਰੀਅਰ, ਉਹਨਾਂ ਨੇ ਹਾਊਸ ਇੰਟੈਲੀਜੈਂਸ ਕਮੇਟੀ ਦੇ ਸਾਹਮਣੇ ਪੇਸ਼ ਹੋ ਕੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਹੈਗਾ ਆ। ਸੋ ਬਾਈਡਨ ਹੁਣਾਂ ਨੇ ਆਪਣੇ ਰਿਮਾਰਕਸ ਦੇ ਵਿੱਚ ਕਿਹਾ, ਯੂਕਰੇਨ ਵਿਲ ਨੈਵਰ ਬੀ ਅ ਵਿਕਟਰੀ ਫਾਰ ਪੁਤਿਨ। ਵੀ ਪੁਤਿਨ ਦੇ ਲਈ ਯੂਕਰੇਨ ਜਿਹੜਾ ਉਹ ਕਦੀ ਵੀ ਪੂਰੇ ਮੁਲਕ ਨੂੰ ਕਾਬੂ ਕਰਨਾ ਨਾਮੁਮਕਿਨ ਆ। ਕਹਿੰਦਾ ਇੱਕ ਅੱਧਾ ਸ਼ਹਿਰ ਭਾਵੇਂ ਜਿੱਤ ਲਵੇ, ਪਰ ਇੱਦਾਂ ਨਹੀਂ ਆ। ਸੋ ਪੁਤਿਨਸ ਵਾਰ ਕਹਿੰਦੇ ਵੀ ਆਲਰੇਡੀ ਅਮਰੀਕਨ ਫੈਮਲੀਜ਼ ਨੂੰ ਗੈਸ ਪੰਪ ਦੇ ਉੱਤੇ ਹਰਟ ਕਰ ਰਹੀ ਹੈਗੀ ਆ। ਲੋਕਾਂ ਦੇ ਵਿੱਚ ਅਮਰੀਕੀ ਸਰਕਾਰ ਖਾਸ ਕਰਕੇ ਰਾਸ਼ਟਰਪਤੀ ਬਾਈਡਨ ਦੇ ਖਿਲਾਫ ਗੁੱਸਾ ਜਿਹੜਾ ਆ ਉਹ ਵੱਧ ਰਹੀਆਂ ਗੈਸ ਪ੍ਰਾਈਸਿਸ ਤੇ ਇਨਫਲੇਸ਼ਨ ਦੇ ਕਰਕੇ ਉਹ ਵੀ ਵੱਧ ਰਿਹਾ ਹੈਗਾ ਆ। ਸੋ ਕਹਿੰਦੇ ਵੀ ਡਿਫੈਂਡਿੰਗ ਫਰੀडम ਇਜ਼ ਗੋਇੰਗ ਟੂ ਕਾਸਟ। ਰਾਸ਼ਟਰਪਤੀ ਬਾਈਡਨ ਨੇ ਜਦੋਂ ਰੂਸੀ ਆਇਲ ਇੰਪੋਰਟਸ ਦੇ ਉੱਤੇ ਬੈਨ ਲਾਉਣ ਲੱਗੇ ਇਹ ਆਖਿਆ ਹੈਗਾ ਆ। UK ਨੇ ਕਿਹਾ ਆ ਵੀ ਉਹ ਵੀ ਰਸ਼ੀਅਨ ਆਇਲ ਇੰਪੋਰਟਸ 2022 ਦੇ ਐਂਡ ਤੱਕ ਉਹ ਵੀ ਖਤਮ ਕਰ ਦੇਣਗੇ, ਉਸ ਨੂੰ ਉਹ ਫੇਜ਼ ਆਊਟ ਕਰ ਦੇਣਗੇ। UK ਦੇ ਵਿੱਚ ਵੀ 8% UK ਦੀ ਜਿਹੜੀ ਡਿਮਾਂਡ ਆ ਉਹ ਰਸ਼ੀਅਨ ਇੰਪੋਰਟ ਦੇ ਉੱਤੇ ਹੁੰਦੀ ਹੈ। ਉਹ ਕਹਿੰਦੇ ਵੀ ਅਸੀਂ ਇਸ ਨੂੰ ਰਿਪਲੇਸ ਜਿਹੜਾ ਉਹ ਕਰਾਂਗੇ। ਸਭ ਤੋਂ ਵੱਡਾ ਜਿਹੜਾ ਇਸ ਸਾਰੇ ਮਾਮਲੇ ਦੇ ਵਿੱਚ ਜਰਮਨੀ ਨੂੰ ਜਿਹੜਾ ਨੁਕਸਾਨ ਕਹਿ ਸਕਦੇ ਹਾਂ ਵੀ ਉਹ ਪਹੁੰਚ ਰਿਹਾ ਆ। ਜਰਮਨੀ ਬਹੁਤ ਵੱਡੇ ਪੱਧਰ ਦੇ ਉੱਤੇ, ਵੱਡੇ ਪੈਮਾਨੇ ਦੇ ਉੱਤੇ ਰਸ਼ੀਅਨ ਆਇਲ ਤੇ ਨੈਚੁਰਲ ਗੈਸ ਦੇ ਉੱਤੇ ਉਹ ਟਿਕਿਆ ਹੈਗਾ ਆ। ਸੋ ਕਾਫੀ ਵੱਡੀ ਜਿਹੜੀ ਸਮੱਸਿਆ ਆ ਉਹ ਆਊਗੀ। ਉਧਰ UK ਵਾਲਿਆਂ ਨੇ ਕਿਹਾ ਆ ਵੀ ਜੇ ਪੋਲੈਂਡ ਵਾਲੇ ਯੂਕਰੇਨ ਨੂੰ ਆਪਣੇ ਫਾਈਟਰ ਜੈਟਸ ਘੱਲਦੇ ਆ ਤਾਂ ਉਹ ਉਸ ਫੈਸਲੇ ਦਾ ਸਮਰਥਨ ਕਰਨਗੇ। ਪਿਛਲੇ ਇੱਕ ਹਫ਼ਤੇ ਤੋਂ ਆਪਾਂ ਇਹ ਚਰਚਾ ਸੁਣ ਰਹੇ ਹਾਂ ਵੀ ਪੋਲੈਂਡ ਵਾਲੇ ਜਿਹੜੇ ਮਿਗ ਫਾਈਟਰ ਜੈਟਸ ਆ ਉਹਨਾਂ ਨੂੰ ਘੱਲਣਾ ਚਾਹੁੰਦੇ ਨੇ ਯੂਕਰੇਨ ਦੇ ਵਿੱਚ ਉਹਨਾਂ ਦੀ ਮਦਦ ਦੇ ਲਈ, ਪਰ ਹਾਲ ਦੀ ਘੜੀ ਘੱਲਣ ਦੇ ਵਿੱਚ ਨਾਕਾਮਯਾਬ ਰਹੇ ਹੈਗੇ ਨੇ, ਕਿਉਂ ਕੁਛ ਨਾ ਕੁਛ ਜਿਹੜਾ ਰੌਲਾ ਰੱਪਾ ਇਸ ਨੂੰ ਬਾਬਤ ਚੱਲਦਾ ਰਿਹਾ ਆ। ਪਰ ਹੁਣ UK ਨੇ ਸਮਰਥਨ ਜਿਹੜਾ ਇਸ ਚੀਜ਼ ਦੇ ਵਿੱਚ ਕੀਤਾ। ਕਹਿੰਦੇ ਵੀ ਵੀ ਵੁੱਡ ਪ੍ਰੋਟੈਕਟ ਪੋਲੈਂਡ ਜੇ ਪੋਲੈਂਡ ਦੇ ਉੱਤੇ ਜੇ ਕੋਈ ਗੱਲ ਆਉਂਦੀ ਆ। ਉਪ ਰਾਸ਼ਟਰਪਤੀ ਕਮਲਾ ਹੈਰਿਸ ਉਹ ਵੀ ਯੂਰਪ ਦੇ ਦੌਰੇ ਦੇ ਉੱਤੇ ਜਾ ਰਹੇ ਆ। ਉਧਰ ਸੈਕਟਰੀ ਆਫ ਸਟੇਟ ਨੂੰ ਰਾਸ਼ਟਰਪਤੀ ਬਾਈਡਨ ਯੂਕਰੇਨ ਦੇ ਬਾਰਡਰ ਦੇ ਉੱਤੇ ਉਹ ਘੱਲ ਰਹੇ ਨੇ। ਕਹਿੰਦੇ ਵੀ ਅੱਖੀਂ ਡਿੱਠਾ ਹਾਲ ਦੇਖ ਕੇ ਆਓ, ਨਿਰੀਖਣ ਕਰਕੇ ਆਓ ਤੇ ਮੈਨੂੰ ਰਿਪੋਰਟ ਕਰੋ ਵੀ ਕੀ ਸਥਿਤੀ ਜਿਹੜੀ ਆ ਉਹ ਇਸ ਟਾਈਮ ਉੱਥੋਂ ਗਰਾਊਂਡ ਤੋਂ ਉਹ ਚੱਲ ਰਹੀ ਹੈਗੀ ਆ। ਸੋ ਆਪਸ ਦੇ ਵਿੱਚ ਲੱਗੇ ਹੈਗੇ ਨੇ ਨਾਟੋ ਵਾਲੇ ਤੇ ਹੋਰ ਯੂਰਪੀਅਨ ਮੁਲਕ, ਪਰ ਰੂਸ ਨੂੰ ਆਰਥਿਕ ਤੌਰ ਦੇ ਉੱਤੇ ਤਾਂ ਪੂਰੀ ਤਰ੍ਹਾਂ ਸ਼ਿਕੰਜਾ ਉਸ ਦੇ ਉੱਤੇ ਕੱਸਿਆ ਜਿਹੜਾ ਉਹ ਜਾ ਰਿਹਾ ਹੈਗਾ ਆ, ਪਰ ਫਿਰ ਵੀ ਹਾਲ ਦੀ ਘੜੀ ਉਹ ਪਿੱਛੇ ਹਟਣ ਦੇ ਲਈ ਤਿਆਰ ਨਹੀਂ ਹੋ ਰਿਹਾ ਹੈਗਾ। ਜੀ, ਸੋ ਬਿਲਕੁਲ ਜਦੋਂ ਹੁਣ ਪੋਲੈਂਡ ਜੇ ਫਾਈਟਰ ਜੈਟਸ ਯੂਜ਼ ਕਰਦਾ ਹੈ ਯੂਕਰੇਨ ਦੀ ਹੈਲਪ ਦੇ ਲਈ, ਸੋ ਰਸ਼ੀਆ ਵਾਲੇ ਕਹਿੰਦੇ ਵੀ ਡਾਇਰੈਕਟ ਸਾਡੇ ਅਗੇਂਸਟ ਹਮਲਾ ਹੋਊਗਾ, ਡਾਇਰੈਕਟ ਲਾਈਨ ਆਫ ਫਾਇਰ ਦੇ ਵਿੱਚ। ਪਰ UK ਦੇ ਜਿਹੜੇ ਡਿਫੈਂਸ ਮਿਨਿਸਟਰ ਉਹਨਾਂ ਨੇ ਕਿਹਾ ਵੀ ਅਸੀਂ ਪੂਰਾ ਸਾਥ ਦੇਵਾਂਗੇ। ਬਾਕੀ ਦੂਸਰੇ ਪਾਸੇ ਪੂਰੀ ਦੁਨੀਆ ਦੇ ਵਿੱਚ ਸਪੋਰਟ ਬਹੁਤ ਮਿਲ ਰਹੀ ਹੈਗੀ ਆ। ਯੂਕਰੇਨ ਦੇ ਐਥਲੀਟਸ ਨੇ ਆਪਣੇ ਜਿਹੜੇ ਮੈਡਲਸ ਆ ਉਹ ਸਾਰੇ ਸ਼ੇਅਰ ਕੀਤੇ ਆ ਬਾਕੀ ਯੂਕਰੇਨ ਦੇ ਲੋਕਾਂ ਦੇ ਨਾਲ। ਬਹੁਤ ਸਾਰੇ ਪਲੇਅਰ ਉਹ ਫਾਈਟ ਵੀ ਇਸ ਟਾਈਮ ਕਰ ਰਹੇ ਹੈਗੇ ਆ, ਜਿਹੜੇ ਬਹੁਤ ਟੌਪ ਨੌਚ ਪਲੇਅਰਸ ਆ। ਇੱਕ ਖਬਰ ਇਹ ਵੀ ਆ ਰਹੀ ਆ ਵੀ ਇੰਡੀਆ ਦੇ ਸਟੂਡੈਂਟਸ ਇੱਕ ਯੂਕਰੇਨ ਸਿਟੀ ਆਫ ਸਮੀ ਆ, ਉੱਥੇ 700 ਦੇ ਕਰੀਬ ਸੀਗੇ, ਉਹ ਸਾਰਿਆਂ ਨੂੰ ਇਵੈਕੂਏਟ ਕਰ ਲਿਆ ਹੈਗਾ ਆ ਉੱਥੋਂ ਇੰਡੀਆ ਨੇ। ਸੋ ਇਹ ਇੰਡੀਆ ਦੇ
ਕੈਬਨਿਟ ਮਿਨਿਸਟਰ ਹਰਦੀਪ ਸਿੰਘ ਪੁਰੀ ਆ, ਉਹਨਾਂ ਤੋਂ ਖਬਰ ਆ ਰਹੀ ਹੈਗੀ। ਹਾਲਾਂਕਿ ਹਜੇ ਬਹੁਤ ਇੰਡੀਅਨ ਸਟੂਡੈਂਟ ਬਾਕੀ ਸ਼ਹਿਰਾਂ 'ਚ ਫਸੇ ਹੋਏ ਹੈਗੇ ਆ। ਸ਼ੈਲ ਕੰਪਨੀ ਨੇ ਵੀ ਰਸ਼ੀਆ ਤੋਂ ਕਰੂਡ ਆਇਲ ਖਰੀਦਣਾ ਬੰਦ ਕਰ ਦਿੱਤਾ ਆ, ਤੇ ਸਾਰੇ ਹੀ ਗੈਸ ਸਟੇਸ਼ਨ ਸ਼ੈਲ ਆਇਲ ਕੰਪਨੀ ਨੇ ਰਸ਼ੀਆ ਦੇ ਵਿੱਚ ਜਿਹੜੇ ਚੱਲਦੇ ਸੀ ਉਹ ਬੰਦ ਕਰ ਦਿੱਤੇ ਹੈਗੇ ਆ। ਤੇ ਇਸੇ ਤਰ੍ਹਾਂ ਰਿਫਿਊਜੀ ਲਗਾਤਾਰ ਯੂਕਰੇਨ ਤੋਂ ਬਾਕੀ ਮੁਲਕਾਂ ਨੂੰ ਜਾ ਰਹੇ ਹੈਗੇ ਆ। ਕੀਵ ਜਿਹੜਾ ਟਾਊਨ ਹੈਗਾ ਆ, ਉੱਥੇ ਸ਼ੂਟਿੰਗ ਲਗਾਤਾਰ ਚੱਲ ਰਹੀ ਆ। ਇਹ ਯੂਕਰੇਨ ਦੇ ਇੱਕ ਬਾਕਸਿੰਗ ਚੈਂਪੀਅਨਸ ਹੈਗੇ ਆ, ਜਿਨ੍ਹਾਂ ਨੇ ਯੂਕਰੇਨੀਅਨ ਫੋਰਸਿਸ ਨੂੰ ਜੁਆਇਨ ਕੀਤਾ ਆ। ਰਹਿ ਚੁੱਕੇ ਹੈਵੀ ਵੇਟ ਬਾਕਸਿੰਗ ਚੈਂਪੀਅਨ ਵਲਾਡੀਮੀਰ ਕਲਿਸ਼ਕੋ, ਇਹ ਬ੍ਰਦਰ ਹੈਗੇ ਕੀਵ ਮੇਅਰ ਦੇ, ਜਿਹੜਾ ਕੀਵ ਸ਼ਹਿਰ ਆ ਉਹਦੇ ਭਰਾ ਹੈਗੇ ਆ। ਉਹ ਕਹਿੰਦੇ ਵੀ ਮੈਂ ਪੂਰੀ ਤਰ੍ਹਾਂ ਲੜ ਰਿਹਾ ਆ, ਪਰ ਸਾਡੇ ਸ਼ਹਿਰ ਦੇ ਉੱਤੇ ਪੂਰਾ ਜਿਹੜੀ ਸ਼ੈਲਿੰਗ ਆ ਰਸ਼ੀਆ ਵੱਲੋਂ ਹੋ ਰਹੀ ਹੈਗੀ ਆ। ਜੀ, ਬਿਲਕੁਲ। ਅਗਲੀ ਜਿਹੜੀ ਇਸੇ ਦੇ ਨਾਲ ਸੰਬੰਧਿਤ ਗੱਲ ਕਰਦੇ ਜਾਈਏ, ਇਵੈਕੂਏਸ਼ਨ ਕੋਰੀਡੋਰਸ ਦੇ ਵਿੱਚ ਕਹਿੰਦੇ ਆ ਵੀ ਬਹੁਤ ਸਾਰੇ ਅਟੈਂਪਟ ਕੀਤੇ ਜਾ ਰਹੇ, ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਵੀ ਜਿਹੜੇ ਸਿਵਿਲੀਅਨਸ ਆ ਉਹਨਾਂ ਨੂੰ ਉੱਥੋਂ ਕੱਢਿਆ ਜਾ ਸਕੇ। ਕਹਿੰਦੇ ਵੀ ਟੈਂਪਰੇਰੀ ਸੀਜ਼ ਫਾਇਰਸ ਕੀਤੀਆਂ ਗਈਆਂ ਸੀ, ਪਰ ਉਹ ਫੇਲ ਹੋਈਆਂ ਨੇ। ਰਸ਼ੀਆ ਨੇ ਇੱਕ ਅਟੈਕ ਕੀਤਾ ਇਵੈਕੂਏਸ਼ਨ ਕ੍ਰਾਸਿੰਗ ਪੁਆਇੰਟ ਦੇ ਲਾਗੇ, ਜਿਹੜਾ ਕੀਵ ਰਾਜਧਾਨੀ ਉਸ ਦੇ ਲਾਗੇ, ਜਿਸ ਹਮਲੇ ਦੇ ਵਿੱਚ 8 ਲੋਕ, ਜਿਨ੍ਹਾਂ 'ਚ 2 ਬੱਚੇ ਵੀ ਸ਼ਾਮਲ ਸੀਗੇ, ਇਸ ਇਨਵੇਜਨ ਨੂੰ ਉੱਥੋਂ ਭੱਜ ਰਹੇ ਸੀਗੇ, ਵੀ ਬਚ ਕੇ ਉੱਥੋਂ ਨਿਕਲ ਰਹੇ ਸੀਗੇ, ਵੀ ਉਹਦੇ ਵਿੱਚ ਉਹਨਾਂ ਦੀ ਮੌਤ ਹੋਈ ਹੈਗੀ ਆ। ਯੂਕਰੇਨ ਦੇ ਐਂਬੈਸਡਰ ਨੇ ਯੂਕੇ ਨੂੰ ਜਿਹੜਾ ਉਹ ਇਹ ਕਿਹਾ, ਅਕਿਊਜ਼ ਕੀਤਾ ਰਸ਼ੀਆ ਨੂੰ ਵੀ ਇਵੈਕੂਏਟ ਕਰ ਰਹੇ ਸਿਵਿਲੀਅਨਸ ਨੂੰ ਉਹ ਰੋਕਣ ਦੀ ਜਿਹੜੀ ਆ ਬਾਰ-ਬਾਰ ਕੋਸ਼ਿਸ਼ ਕਰ ਰਹੇ ਆ, ਤੇ ਕਹਿੰਦੇ ਬਹੁਤ ਹੀ ਨਿੰਦਣਯੋਗ ਗੱਲ ਹੈਗੀ ਆ। ਸੋ ਮਿਲਟਰੀ ਸਟੈਂਡ ਆਫ ਲਗਾਤਾਰ ਜਿਹੜਾ ਆ ਉਹ ਇਹਨਾਂ ਦੋਨਾਂ ਮੁਲਕਾਂ ਦੇ ਦਰਮਿਆਨ ਚੱਲ ਰਿਹਾ ਆ। ਯੂਐਨ ਦੇ ਅਧਿਕਾਰੀ ਇਹ ਅਨੁਮਾਨ ਲਾ ਰਹੇ ਆ ਵੀ 1200 ਸਿਵਿਲੀਅਨ ਹੁਣ ਤੱਕ ਮਾਰੇ ਜਾ ਚੁੱਕੇ ਆ। ਉਹ ਰਿਕਾਰਡਡ ਹੈਗੇ ਨੇ, ਕੈਜੂਅਲਟੀਜ਼ ਹੈਗੀਆਂ ਆ ਵੀ, ਕਹਿੰਦੇ ਵੀ ਜਿਨ੍ਹਾਂ ਵਿੱਚੋਂ ਐਟਲੀਸਟ 400 ਜਿਹੜੇ ਲੋਕ ਆ ਉਹ ਮਾਰੇ ਗਏ ਨੇ, 1200 ਜਿਹੜੇ ਕੈਜੂਅਲਟੀਜ਼ ਹੈਗੀਆਂ ਆ, ਜਿਨ੍ਹਾਂ ਵਿੱਚ ਡੈਥ ਤੇ ਇੰਜਰੀਜ਼ ਕਿੰਨੀਆਂ ਆ, ਡੈਥ ਕਿੰਨੀਆਂ ਆ, ਉਹ ਕਹਿੰਦੇ ਸਹੀ ਅਨੁਮਾਨ ਲਾਉਣਾ ਹਾਲ ਦੀ ਘੜੀ ਨਾਮੁਮਕਿਨ ਜਿਹਾ ਹੈਗਾ। ਤੁਸੀਂ ਪਹਿਲਾਂ ਵੀ ਜਿੱਦਾਂ ਦੱਸਿਆ, ਤਕਰੀਬਨ 2 ਮਿਲੀਅਨ ਲੋਕ ਉਹ ਮੁਲਕ ਨੂੰ ਛੱਡ ਕੇ ਜਿਹੜਾ ਉਹ ਜਾ ਰਹੇ ਨੇ ਆਪਣੇ ਨਾਲ ਦੇ ਜਿਹੜੇ ਉਹ ਮੁਲਕਾਂ ਦੇ ਵਿੱਚ, ਤਾਂ ਜੋ ਉਹ ਆਪਣੇ ਆਪ ਨੂੰ ਬਚਾ ਰੱਖ ਸਕਣ। ਜੀ, ਅਗਲੀ ਖਬਰ ਵੱਲ ਚਲੀਏ। ਇੱਕ ਯੇਲ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਲਿਸਟ ਤਿਆਰ ਕੀਤੀ ਆ, ਜਿਹੜੀਆਂ ਕੰਪਨੀਆਂ ਹਜੇ ਵੀ ਰਸ਼ੀਆ ਦੇ ਵਿੱਚ ਬਿਜ਼ਨਸ ਕਰ ਰਹੀਆਂ ਆ। ਕਹਿੰਦੇ ਵੀ ਉਹਨਾਂ ਦੇ CEO ਚੁੱਪ-ਚੁਪੀਤੇ ਬੈਠੇ ਆ, ਜਦੋਂ ਕਿ ਪੂਰੀ ਦੁਨੀਆ ਦੇ ਬਿਜ਼ਨੈਸਿਸ ਬਾਈਕਾਟ ਕਰ ਰਹੇ ਆ। ਆਪਾਂ ਦੱਸਿਆ ਕਿਸ ਤਰ੍ਹਾਂ ਸ਼ੈਲ ਕੰਪਨੀ, ਹੋਰ ਕੰਪਨੀਆਂ ਨੇ ਸਾਰਾ ਬਿਜ਼ਨਸ ਬੰਦ ਕਰਤਾ। ਸੋ ਇਹ ਯੇਲ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਆਪਣੀ ਰਿਸਰਚ ਟੀਮ ਦੇ ਥਰੂ ਇੱਕ ਪੂਰੀ ਲਿਸਟ ਤਿਆਰ ਕੀਤੀ ਹੈ, ਤਾਂ ਕਿ ਅਮਰੀਕਾ ਦੇ ਵਿੱਚ ਲੋਕ ਜਿਹੜੇ ਆਜ਼ਾਦੀ ਪਸੰਦ ਲੋਕ ਆ, ਜਿਹੜੇ ਕਹਿੰਦੇ ਆ ਵੀ ਸਾਰੀ ਦੁਨੀਆ ਦੇ ਵਿੱਚ ਡੈਮੋਕ੍ਰੇਸੀ ਹੋਣੀ ਚਾਹੀਦੀ ਆ, ਉਹਨਾਂ ਨੂੰ ਪਤਾ ਲੱਗੇ ਵੀ ਜਿਹੜੇ ਬਿਜ਼ਨੈਸਿਸ ਆ ਉਹ, ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ, ਉਹ ਸਿਰਫ ਪੈਸੇ ਬਣਾ ਰਹੇ ਹੈਗੇ ਆ। ਪ੍ਰੋਫੈਸਰ ਜੈਫਰੀ ਸੋਨਫੀਲਡ, ਉਹਨਾਂ ਨੇ ਲਿਸਟ ਤਿਆਰ ਕੀਤੀ ਆ। ਉਹਨਾਂ ਦੇ ਮੁਤਾਬਕ ਕਹਿੰਦੇ ਅੱਜ ਤੱਕ ਮੈਕਡੋਨਲਡ, ਸਟਾਰਬਕਸ ਤੇ ਕੋਕਾ ਕੋਲਾ ਕੰਪਨੀ, ਇਹ ਤਿੰਨੇ ਹੀ ਹਜੇ ਤੱਕ ਵੀ ਰਸ਼ੀਆ ਦੇ ਵਿੱਚ ਫੁੱਲ ਫਲੈਜ ਆਪਣਾ ਕੰਮ ਕਰ ਰਹੇ ਆ। ਸਾਰੇ ਸਟੋਰ ਇਹਨਾਂ ਦੇ ਉੱਥੇ ਚੱਲ ਰਹੇ ਹੈਗੇ ਆ। ਜਦੋਂ ਕਿ ਇੱਕ ਪ੍ਰਾਡਾ ਕੰਪਨੀ ਆ ਬਹੁਤ ਵੱਡੀ, ਉਹਨਾਂ ਨੇ ਵੀ ਆਪਣੇ ਬਿਜ਼ਨਸ ਸ਼ਟ ਡਾਊਨ ਕਰਤੇ ਆ। ਸ਼ੈਲ ਦਾ ਮੈਂ ਤੁਹਾਨੂੰ ਦੱਸਿਆ ਹੀ ਆ। ਟਿਕਟੋਕ ਕੰਪਨੀ ਨੇ ਆਪਣੇ ਸਾਰੇ ਆਪਰੇਸ਼ਨ ਉੱਥੇ ਸਸਪੈਂਡ ਕਰ ਦਿੱਤੇ ਆ। ਕਾਰਾਂ ਦੀਆਂ ਕੰਪਨੀਆਂ ਜਿਵੇਂ ਕਿ ਰੋਲਸ ਰਾਇਸ, ਟੋਯੋਟਾ, ਵੋਲਕਸਵੈਗਨ, ਇਹਨਾਂ ਨੇ ਉੱਥੇ ਵਹੀਕਲਸ ਨੂੰ ਸ਼ਿਪ ਕਰਨਾ ਬੰਦ ਕਰ ਦਿੱਤਾ ਹੈਗਾ। WWE ਰੈਸਲਿੰਗ ਐਂਟਰਟੇਨਮੈਂਟ ਕੰਪਨੀ ਆ, ਇਹਨਾਂ ਨੇ ਵੀ ਸਾਰੇ ਆਪਰੇਸ਼ਨ ਬੰਦ ਕਰ ਦਿੱਤੇ ਹੈਗੇ ਆ। ਸੋ ਉੱਥੇ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਦੇ ਉੱਤੇ ਇਸ ਟਾਈਮ ਬਹੁਤ ਜ਼ਿਆਦਾ ਪ੍ਰੈਸ਼ਰ ਹੈਗਾ, ਕਿਉਂਕਿ ਰੂਬਲ ਜਿਹੜੀ ਉਹਨਾਂ ਦੀ ਕਰੰਸੀ ਆ ਉਹ ਬਿਲਕੁਲ ਜਿੱਦਾਂ ਹੁਣ 50% ਦੇ ਕਰੀਬ ਡਿੱਗ ਪਈ ਹੈਗੀ ਜਦੋਂ ਤੋਂ ਹੀ ਲੜਾਈ ਲੱਗੀ ਹੈਗੀ ਆ। ਇਸ ਤੋਂ ਬਿਨਾਂ ਹੋਰ ਕੰਪਨੀਆਂ, ਈਵਨ ਐਪਲ, ਉਹਨਾਂ ਨੇ ਵੀ ਆਪਣੇ ਸਾਰੇ ਸਟੋਰ ਬੰਦ ਕਰ ਦਿੱਤੇ ਆ। ਫੈਡਐਕਸ ਆਪਣਾ ਸਾਰਾ ਸ਼ਿਪਮੈਂਟ ਬੰਦ ਕਰਨ ਜਾ ਰਹੀ ਆ। ਹੁਣ ਤੁਸੀਂ ਦੇਖੋ ਵੀ ਫੈਡਐਕਸ ਪੂਰੀ ਦੁਨੀਆ ਤੋਂ ਉੱਥੇ ਸਮਾਨ ਜਾਂਦਾ, ਹਰ ਇੱਕ ਸ਼ਹਿਰ ਦੇ ਮੁਲਕ ਦੇ ਵਿੱਚ। ਫੈਡਐਕਸ ਵੀ
ਆਪਣੀ ਸ਼ਿਪਮੈਂਟ ਰਸ਼ੀਆ 'ਚ ਬੰਦ ਕਰਨ ਜਾ ਰਹੀ ਆ। ਐਕਸਨ ਮੋਬਿਲ ਨੇ ਵੀ ਕਹਿ ਦਿੱਤਾ ਆ ਵੀ ਉਹ ਵੀ ਈਵਨ ਦੋ ਉਹਨਾਂ ਦਾ ਬਿਲੀਅਨਸ ਆਫ ਵਰਥ ਆਫ ਡਾਲਰ ਬਿਜ਼ਨਸ ਆ, ਉਹ ਵੀ ਉੱਥੋਂ ਆਪਰੇਸ਼ਨ ਆਪਣੇ ਸਾਰੇ ਵਾਈਂਡ ਅਪ ਕਰਨ ਜਾ ਰਹੇ ਹੈਗੇ ਆ। ਸੋ 80% ਰੈਸਟੋਰੈਂਟਸ ਜਿਹੜੇ ਹੈਗੇ ਆ ਬਾਹਰਲੀਆਂ ਕੰਪਨੀਆਂ ਦੇ, ਉਹ ਵੀ ਬੰਦ ਹੋਣ ਜਾ ਰਹੇ ਆ। ਸੋ ਬਹੁਤ ਵੱਡਾ ਅਸਰ ਰਸ਼ੀਆ ਦੀ ਇਕੋਨਮੀ ਤੇ ਪੈ ਰਿਹਾ ਹੈਗਾ। ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ, ਹੁਣ ਆਪਾਂ ਅਮਰੀਕਾ ਦੀ ਜੇ ਗੱਲ ਕਰਦੇ ਜਾਈਏ, ਮਹਿੰਗਾਈ ਦੀ ਦਰ ਜਿਹੜੀ ਲਗਾਤਾਰ ਵੱਧ ਰਹੀ ਹੈਗੀ ਆ। ਨਵੇਂ ਆਏ ਰਿਪੋਰਟ ਦੇ ਮੁਤਾਬਕ ਇਨਫਲੇਸ਼ਨ ਜਿਉਂ-ਜਿਉਂ ਤੱਤੀ ਹੋਈ ਜਾ ਰਹੀ ਆ, ਲੋਕਾਂ ਦਾ ਰਹਿਣਾ ਓਨਾ ਹੀ ਮੁਸ਼ਕਲ ਹੁੰਦਾ ਜਾ ਰਿਹਾ ਆ। 64% ਅਮਰੀਕਨਜ਼ ਇਸ ਟਾਈਮ ਅਜਿਹੇ ਨੇ, ਪੂਰੇ ਜਿੰਨੇ ਰਹਿ ਰਹੇ ਆ, ਵੀ ਉਹ ਪੇਚੈਕ ਟੂ ਪੇਚੈਕ ਹੀ ਮਸਾਂ ਸਰਵਾਈਵ ਕਰ ਰਹੇ ਨੇ। ਇਨਕਰੀਜ਼ਡ ਕਾਸਟ ਆਫ ਲਿਵਿੰਗ ਦੇ ਕਰਕੇ ਘਰਾਂ ਦੇ ਵਿੱਚ ਬੜੀਆਂ ਮੁਸ਼ਕਲਾਂ ਆ ਉਹ ਆਈਆਂ ਆ। ਸਟ੍ਰੇਨ ਜਿਹੜਾ ਆ ਉਹ ਬਹੁਤ ਜ਼ਿਆਦਾ ਭਾਰ ਪੈ ਰਿਹਾ ਆ। 2/3 ਅਮਰੀਕਨਜ਼ ਪੇਚੈਕ ਟੂ ਪੇਚੈਕ ਜਿਹੜੇ ਆ ਉਹ ਰਹਿ ਰਹੇ ਨੇ। ਕਹਿੰਦੇ ਵੀ ਵੇਜਿਸ ਚਾਹੇ 5% ਪਿਛਲੇ ਸਾਲ ਦੇ ਮੁਕਾਬਲੇ ਵਧੀਆਂ ਆ, ਪਰ ਇਨਫਲੇਸ਼ਨ ਆ ਉਹ ਇੰਨੀ ਕੁ ਜ਼ਿਆਦਾ ਹੀਟ ਅਪ ਹੈਗੀ ਆ ਵੀ ਉਹ ਵਧੀ ਹੋਈ ਤਨਖਾਹ ਵੀ ਉਸ ਨੂੰ ਕਹਿ ਸਕਦੇ ਹਾਂ ਵੀ ਉਹ ਬਰਾਬਰ ਨਹੀਂ ਕਰ ਪਾ ਰਹੀ ਹੈਗੀ। ਸੋ ਵੇਜ ਰਾਈਜ਼ ਹਮੇਸ਼ਾ ਹੀ ਦੇਖਿਆ ਆ ਵੀ ਉਹ ਸਲੋਵਰ ਰਹੀ ਆ ਇਨਫਲੇਸ਼ਨ ਦੇ ਮੁਕਾਬਲੇ। ਗਰੋਸਰੀ ਸਟੋਰ ਤੇ ਜਾਓ, ਗੈਸ ਪੰਪ ਤੇ ਜਾਓ, ਜਿੱਥੇ ਕਿ ਲੋਕ ਆਮ ਜਾਂਦੇ ਆ ਵੀ ਚੱਲ ਠੀਕ ਆ, ਪਰ ਹੁਣ ਕਹਿੰਦੇ ਵੀ ਉੱਥੇ ਜਾਣਾ ਵੀ ਬੜਾ ਦੁਸ਼ਵਾਰ ਜਿਹਾ ਲੋਕਾਂ ਨੂੰ ਲੱਗ ਰਿਹਾ ਆ ਵੀ ਵੱਡੇ ਬਜਟ ਦੇ ਜਿਹੜੇ ਮੁੱਖ ਕੇਂਦਰ ਹੁੰਦੇ ਨੇ, ਉੱਥੇ ਮਹਿੰਗਾਈ ਜਿਹੜੀ ਉਹ ਵੱਧ ਰਹੀ ਆ। ਪਿਛਲੇ ਦਸੰਬਰ ਦੇ ਵਿੱਚ 61% ਸੀਗੇ ਅਜਿਹੇ ਅਮਰੀਕੀ ਪਾਪੂਲੇਸ਼ਨ ਜਿਹੜੀ ਪੇਚੈਕ ਟੂ ਪੇਚੈਕ ਰਹਿ ਰਹੀ ਸੀ। ਉਸ ਦੇ ਵਿੱਚ ਹੁਣ ਵਾਧਾ ਹੋਇਆ ਹੈ ਤੇ ਉਹ 64% ਦੇ ਉੱਤੇ ਪਹੁੰਚ ਚੁੱਕੀ ਆ। 2020 ਦੇ ਵਿੱਚ, ਅੱਜ ਤੋਂ 2 ਵਰ੍ਹੇ ਪਹਿਲਾਂ, ਜਦੋਂ ਲੋਕਾਂ ਕੋਵਿਡ ਦੇ ਕਰਕੇ ਸਭ ਕੁਛ ਠੱਪ ਜਿਹੜਾ ਉਹ ਹੋ ਰਿਹਾ ਸੀਗਾ, ਉਦੋਂ ਇਹ 65% ਤੱਕ ਵੀ ਜਿਹੜੀ ਉਹ ਪਹੁੰਚ ਗਈ ਸੀ। ਕਹਿੰਦੇ ਵੀ ਹੁਣ ਕਮਿਊਟ ਵੀ ਕਰਨਾ ਪੈਣਾ ਆ, ਰੋਟੀ ਵੀ ਖਾਣੀ ਆ। ਇਹ ਅਜਿਹੇ ਖਰਚੇ ਨਹੀਂ ਆ ਵੀ ਜਿਨ੍ਹਾਂ ਨੂੰ ਤੁਸੀਂ ਸਾਈਡ ਤੇ ਰੱਖ ਸਕਦੇ ਆ ਵੀ ਚੱਲ ਇਸ ਵਾਰ ਆਹ ਚੀਜ਼ ਨਾ ਲਵਾਂਗੇ ਤੇ ਸਰ ਜਾਊਗਾ, ਪਰ ਕਹਿੰਦੇ ਆ ਵੀ ਉਹ ਮੁਸ਼ਕਲ ਹੈਗੀ ਆ। ਕਹਿੰਦੇ ਵੀ ਜਿਹੜੇ 6 ਫਿਗਰਸ ਯਾਨੀ ਕਿ $1,00,000 ਤੋਂ ਵੱਧ ਵੀ ਜਿਨ੍ਹਾਂ ਦੀ ਤਨਖਾਹ ਹੈਗੀ ਆ, ਉਹਨਾਂ ਦੇ ਵਿੱਚੋਂ ਵੀ 48% ਅਜਿਹੇ ਲੋਕ ਨੇ ਵੀ ਕਹਿੰਦੇ ਵੀ ਉਹ ਵੀ ਪੇਚੈਕ ਟੂ ਪੇਚੈਕ ਰਹਿ ਰਹੇ ਆ। ਇਹ ਦਸੰਬਰ ਦੇ ਮੁਕਾਬਲੇ 42 ਤੋਂ ਵੱਧ ਕੇ 48% ਤੱਕ ਇਹ ਪਹੁੰਚਿਆ ਆ। 2600 ਅਡਲਟਸ ਦੇ ਸਰਵੇ ਦੇ ਵਿੱਚ ਇਹ ਆંકੜੇ ਜਿਹੜੇ ਉਹ ਸਾਹਮਣੇ ਆਏ ਆ। ਹੁਣ ਜਿੱਦਾਂ ਗੱਲ ਕਰੀਏ ਹਰਜੋਤ ਸਿੰਘ ਜੀ, ਵੀ $1,00,000 ਕਮਾਉਣ ਵਾਲਾ ਸੈਨ ਹੋਜ਼ੇ ਜਾਂ ਸੈਨ ਫਰਾਂਸਿਸਕੋ 'ਚ ਦੇਖਣ ਨੂੰ ਤਾਂ ਲੱਗਦਾ ਵੀ ਬੜੀ ਤਨਖਾਹ ਆ, ਪਰ ਉੱਥੇ ਦੇ ਕਾਸਟ ਆਫ ਲਿਵਿੰਗ ਦੇ ਮੁਕਾਬਲੇ ਬਹੁਤ ਘੱਟ ਇੱਕ ਹਿਸਾਬ ਦੇ ਨਾਲ ਬਣ ਜਾਂਦਾ ਆ। $1,20,000 ਤਨਖਾਹ ਲੋ ਇਨਕਮ ਗਿਣੀ ਜਾਂਦੀ ਆ ਸੈਨ ਫਰਾਂਸਿਸਕੋ ਦੇ ਵਿੱਚ ਫॉर ਅ ਫੈਮਿਲੀ ਆਫ 4। ਸੋ ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਸਥਿਤੀ ਜਿਹੜੀ ਆ ਉਹ ਕਿਸ ਪਾਸੇ ਵੱਲ ਨੂੰ ਬਣ ਰਹੀ ਆ। ਇਨਫਲੇਸ਼ਨ ਦੇ ਕਰਕੇ, ਵੇਜਿਸ ਜਿਹੜੀਆਂ ਆ ਉਸ ਪੱਧਰ ਦੇ ਉੱਤੇ ਨਾ ਵਧਣ ਕਰਕੇ, ਤੇ ਸਾਰੀਆਂ ਚੀਜ਼ਾਂ ਦੇ ਵਿੱਚ ਮਹਿੰਗਾਈ ਹੋਣ ਦੇ ਕਰਕੇ ਲੋਕਾਂ ਦਾ ਕਾਫੀ ਕੰਮ ਖਰਾਬ ਹੋਇਆ ਪਿਆ। ਬਜਟ ਪੂਰੀ ਤਰ੍ਹਾਂ ਉਥਲ-ਪੁਥਲ ਚੱਲ ਰਿਹਾ ਆ। ਜੀ। ਐਵਰੇਜ ਕਹਿੰਦੇ ਸੰਨ 2022 ਦੇ ਵਿੱਚ ਅਮਰੀਕਨ $2,000 ਐਕਸਟਰਾ ਗੈਸ ਦੇ ਉੱਤੇ ਸਪੈਂਡ ਕਰਨਗੇ, ਕਿਉਂਕਿ ਪ੍ਰਾਈਸਿਸ ਇੰਨੀਆਂ ਜ਼ਿਆਦਾ ਹੋ ਗਈਆਂ। $1,000 ਫੂਡ ਦੇ ਉੱਤੇ ਐਕਸਟਰਾ ਖਰਚਾ ਆ ਰਿਹਾ ਹੈਗਾ, ਕਿਉਂਕਿ ਕੰਜ਼ਿਊਮਰ ਪ੍ਰਾਈਸ ਇੰਡੈਕਸ 7.5% ਜਨਵਰੀ 'ਚ ਚਲਾ ਗਿਆ ਸੀ। 1982 ਤੋਂ ਲੈ ਕੇ ਜੇ ਹੁਣ ਤੱਕ ਦੇਖਿਆ ਜਾਵੇ, ਕਹਿੰਦੇ ਵੀ ਪ੍ਰੋਡਿਊਸਰ ਲੈਵਲ 9.7% ਹਾਇਰ ਹੋ ਗਿਆ ਹੈਗਾ। $385 ਐਵਰੇਜ ਅਮਰੀਕਨ ਫੈਮਿਲੀ ਐਕਸਟਰਾ ਪੇ ਕਰ ਰਹੀ ਆ ਫॉर ਐਵਰੀਥਿੰਗ, ਫੂਡ, ਗੈਸ ਜਾਂ ਹੋਰ ਆਪਾਂ ਇਹ ਹਿਸਾਬ ਕਿਤਾਬ ਲਾ ਲਈਏ। ਇਹ ਐਵਰੇਜ ਦੱਸਿਆ, ਕਈ ਜਗ੍ਹਾ ਦੇ ਉੱਤੇ ਜ਼ਿਆਦਾ ਹੋਊਗਾ, ਕਈ ਜਗ੍ਹਾ ਦੇ ਉੱਤੇ ਘੱਟ ਹੋਊਗਾ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਸਟੇਟ ਆਫ ਦ ਯੂਨੀਅਨ ਐਡਰੈਸ ਦੇ ਵਿੱਚ ਬਿਲਡ ਬੈਕ ਬੈਟਰ ਏਜੰਡਾ ਦੇ ਉੱਤੇ ਇਹ ਕਿਹਾ ਸੀ ਵੀ ਆਪਾਂ ਇਨਫਲੇਸ਼ਨ ਨੂੰ ਡਿਕਰੀਜ਼ ਕਰਾਂਗੇ। ਹਾਲਾਂਕਿ ਇਕੋਨੋਮਿਸਟ ਉਹਨਾਂ ਨੇ ਪ੍ਰੈਡਿਕਟ ਕੀਤਾ ਸੀ ਵੀ ਲੱਗਦਾ ਨਹੀਂ ਇਹਦਾ ਬੜਾ ਅਸਰ ਪਊਗਾ, ਪਰ ਇਹ ਏਜੰਡਾ ਫੇਲ ਵੀ ਹੋ ਗਿਆ ਸੀ ਯੂਐਸ ਸੈਨੇਟ ਦੇ ਵਿੱਚ ਪਿਛਲੇ ਸਾਲ। ਪਰ ਜਦੋਂ ਹੁਣ ਉਹਨਾਂ ਨੇ ਮਾਰਚ 5 ਨੂੰ ਆਪਣਾ ਅਨਾਉਂਸ ਵੀ ਕੀਤਾ ਸੀ ਸਟੇਟ ਆਫ ਦ ਯੂਨੀਅਨ 'ਚ, ਪਰ ਉਹ ਤੋਂ ਬਾਅਦ ਹੁਣ ਜੰਗ ਨੂੰ ਲੈ ਕੇ ਸਿਚੁਏਸ਼ਨ ਪੂਰੀ ਤਰ੍ਹਾਂ ਚੇਂਜ ਹੋ ਗਈ ਹੈਗੀ ਆ।
ਜੀ, ਬਿਲਕੁਲ। ਤੇ ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਤੇ ਖਬਰਾਂ ਦਾ ਸਿਲਸਿਲਾ ਅਪਡੇਟ ਅਮਰੀਕਾ 'ਚ ਇੱਦਾਂ ਹੀ ਚੱਲਦਾ ਰਹੇਗਾ। ਜੀ। Yuba City, 1450 AM. KIID Sacramento, 1470 AM. KWRU Fresno, 1300 AM. KLHC Bakersfield, 1350 AM. ਫ੍ਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫ੍ਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ, ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559 237 3333 5592373333 ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੇਨਿਊ ਫ੍ਰੈਜ਼ਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 4087227698। ਟੈਕਸ ਬਚਾਉਣ ਲਈ ਜਾਂ ਬਣਦਾ ਪੂਰਾ ਰਿਫੰਡ ਸਿੱਧਾ ਬੈਂਕ ਵਿੱਚ ਛੇਤੀ ਜਮ੍ਹਾਂ ਕਰਾਉਣ ਦੇ ਲਈ ਕਾਲ ਕਰੋ ਪੁਸ਼ਪਿੰਦਰ ਪਾਤੜਾ ਹੋਰਾਂ ਨੂੰ। ਪੁਸ਼ਪਿੰਦਰ ਪਾਤੜਾ ਪਿਛਲੇ 15 ਸਾਲ ਤੋਂ ਕੈਲੀਫੋਰਨੀਆ 'ਚ ਪਰਸਨਲ, LLC ਜਾਂ ਕਾਰਪੋਰੇਸ਼ਨ ਦੇ ਇਨਕਮ ਟੈਕਸ, ਪੇਰੋਲ ਤੇ ਬੁੱਕਕੀਪਿੰਗ ਦੀਆਂ ਸੇਵਾਵਾਂ ਦੇ ਰਹੇ ਨੇ। ਕਰੋਨਾ ਕਰਕੇ ਟੈਕਸ 'ਚ ਫਾਇਦਾ ਦਿਵਾਉਣ ਦੇ ਲਈ ਤੁਹਾਡੀ ਪੂਰੀ ਮਦਦ ਕਰਨਗੇ। ਕਰੋਨਾ ਤੋਂ ਬਚਣ ਲਈ ਤੁਸੀਂ ਘਰ ਬੈਠੇ ਵੀ ਟੈਕਸ ਭਰਵਾ ਸਕਦੇ ਹੋ। ਸਮਾਂ ਬਚਾਉਣ ਦੇ ਲਈ ਅਪਾਇੰਟਮੈਂਟ ਬਣਾਉਣ ਤੋਂ ਪਹਿਲਾਂ ਹੀ ਆਪਣੇ ਪੇਪਰ 10 ਤੋਂ 5 ਵਜੇ ਸੱਤੇ ਦਿਨ ਦਫ਼ਤਰ 'ਚ ਫੜਾ ਸਕਦੇ ਹੋ। ਜੇ ਚਾਹੋ ਤਾਂ ਫੋਟੋ ਖਿੱਚ ਕੇ ਸਿਕਿਉਰ ਲਿੰਕ ਜਾਂ ਫੈਕਸ ਰਾਹੀਂ ਵੀ ਭੇਜ ਸਕਦੇ ਹੋ। ਯਾਦ ਰਹੇ, ਅਮਰੀਕਾ 'ਚ ਘਰ, ਕਾਰ ਜਾਂ ਬਿਜ਼ਨਸ ਲੈਣ ਸਮੇਂ ਸਭ ਤੋਂ ਅਹਿਮ ਤੁਹਾਡੇ ਟੈਕਸ ਦੇ ਪੇਪਰ ਨੇ। ਐਕਸਪਰਟ ਐਡਵਾਈਸ ਤੇ 5 ਸਟਾਰ ਕਸਟਮਰ ਸਰਵਿਸ ਦੇ ਲਈ ਟੈਕਸ ਐਕਸਪਰਟ ਪੁਸ਼ਪਿੰਦਰ ਪਾਜੀ ਦੇ ਨਾਲ ਅਪਾਇੰਟਮੈਂਟ ਬਣਾਉਣ ਲਈ ਕਾਲ ਕਰੋ 559 525 2500 559ਉਹ ਅੱਛਾ, ਕੋਈ ਆ
KWRU Fresno 1300 AM, KLHC Bakersfield 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਜੀ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਇਸ ਟਾਈਮ ਨੈਨਦੀਪ ਸਿੰਘ ਤੇ ਮਨਪ੍ਰੀਤ ਕੌਰ ਜਕਾਰਾ ਮੂਵਮੈਂਟ ਤੋਂ ਜਿਹੜੇ ਉਹ ਜੁੜੇ ਨੇ। ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਜੀ, ਸੋ ਆਪਾਂ ਕੁਝ ਦਿਨ ਪਹਿਲਾਂ ਵੀ ਜਿਹੜੇ ਸਰੋਤੇ ਦਰਸ਼ਕੋ ਗੱਲ ਕੀਤੀ ਸੀ ਵੀ ਜਿਹੜੀ ਰਜਿਸਟਰਿੰਗ ਦਾ ਮਸਲਾ ਜਿਹੜਾ ਉਹ ਚੱਲ ਰਿਹਾ ਹੈਗਾ ਆ, ਉਹ ਪ੍ਰੋਸੈਸ ਚੱਲ ਰਿਹਾ ਤੇ ਕਰਨ ਕਾਊਂਟੀ ਦੇ ਵਿੱਚ ਬੇਕਸਫੀਲਡ ਦੇ ਵਿੱਚ ਇਸ ਦੇ ਬਾਰੇ ਜਾਣਕਾਰੀਆਂ ਦੇਣ ਦੇ ਲਈ ਆਪਣੇ ਨਾਲ ਇਹ ਜੁੜੇ ਨੇ। ਕੁਝ ਸਮਾਂ ਪਹਿਲਾਂ ਇਹਨਾਂ ਦੇ ਪਬਲਿਕ ਕਮੈਂਟ ਪੀਰੀਅਡ ਚੱਲਿਆ ਸੀਗਾ, ਟਾਊਨ ਹਾਲ ਮੀਟਿੰਗਸ ਵਗੈਰਾ ਜਿਹੜੀਆਂ ਹੋਈਆਂ ਸੀਗੀਆਂ। ਸੋ ਨੈਨਦੀਪ ਸਿੰਘ ਜੀ ਤੇ ਮਨਪ੍ਰੀਤ ਕੌਰ ਜੀ, ਕੀ ਅਪਡੇਟ ਆ ਉਸ ਦੇ ਬਾਰੇ? ਸੋ ਸ਼ਾਇਦ ਜਿਹੜੀ ਸਾਡੀ ਮਤਲਬ ਜਿਹੜੀ ਤੁਹਾਡੇ ਬੇਕਰਸਫੀਲਡ ਸਰੋਤਿਆਂ ਨੂੰ ਸ਼ਾਇਦ ਉਹਨਾਂ ਨੇ ਦੇਖਿਆ ਕੱਲ ਐਕਚੁਅਲੀ ਕਰਨ ਬੇਕਰਸਫੀਲਡ ਕੈਲੀਫੋਰਨੀਆ ਜਿਹੜੀ ਨਿਊਜ਼ਪੇਪਰ ਉਹਨਾਂ ਦੀ ਫਰੰਟ ਪੇਜ ਦੇ ਵਿੱਚ ਲਿਖਿਆ ਗਿਆ ਸੀ ਕਿ ਜਿਹੜੀ ਪੰਜਾਬੀ ਕਮਿਊਨਿਟੀ ਉਹ ਸਾਰੇ ਇਕੱਠੇ ਹੋ ਰਹੇ ਨੇ ਤੇ ਉਹ ਇੱਕ ਸਪੈਸ਼ਲ ਮੈਪ ਚਾਹੁੰਦੇ ਨੇ। ਸੋ ਇਸ ਵਕਤ 2 ਮੈਪਸ ਮਤਲਬ ਅਗਲੇ ਹਫਤੇ ਲਾਈਕ ਉਹ ਚੁਣਨਗੇ, ਮਤਲਬ ਇੱਕ ਮੈਪ ਚੁਣਨਗੇ ਬਿਟਵੀਨ 2 ਮੈਪਸ। ਇੱਕ ਸਾਡੀ ਇੱਕ ਜਕਾਰਾ ਯੂਨਿਟੀ ਮੈਪ ਜਿੱਥੇ ਅਸੀਂ ਹਰ ਡਿਫਰੈਂਟ ਕਮਿਊਨਿਟੀਜ਼ ਦੇ ਨਾਲ ਗੱਲਬਾਤ ਕੀਤੀ ਸੀ ਤੇ ਉਹਦੇ ਵਿੱਚ ਅਸੀਂ ਚਾਹੁੰਦੇ ਨੇ ਐਟਲੀਸਟ ਜਿਹੜੀ ਸਾਡੀ ਪੰਜਾਬੀ ਕਮਿਊਨਿਟੀ ਜਿਹੜੀ ਸਾਊਥ ਵੈਸਟ ਬੇਕਰਸਫੀਲਡ ਦੇ ਵਿੱਚ ਰਹਿੰਦੇ ਨੇ ਉਹ ਮਤਲਬ ਡਿਵਾਈਡਡ ਨਾ ਹੋ ਜਾਣ। ਤੇ ਜਿਹੜੀ ਦੂਜੀ ਮੈਪ ਉਹ ਹੈ ਜਿਹੜੀ ਇੱਕ ਇਨਕੰਬੈਂਟਸ ਦੀ ਮੈਪ ਹੈ ਤੇ ਆਬਵੀਅਸਲੀ ਉਹ ਚਾਹੁੰਦਾ ਹੈ ਕਿ ਜਿੱਥੇ ਉਹਦੇ ਲਈ ਸਭ ਤੋਂ ਸੌਖੀ ਮਤਲਬ ਰਾਊਟ ਹੋਣੇ ਆ ਉਹਦੀ ਅਗਲੇ ਇਲੈਕਸ਼ਨ ਲਈ, ਉਹ ਹੀ ਚਾਹੁੰਦਾ ਹੈ। ਪਰ ਮੇ ਬੀ ਮਨਪ੍ਰੀਤ ਕੌਰ ਤੁਸੀਂ ਥੋੜੀ ਜ਼ਿਆਦਾ ਇਨਫੋਰਮੇਸ਼ਨ ਦੇ ਸਕਦੇ ਕਿ ਕੀ ਹੋ ਰਿਹਾ ਉੱਥੇ ਸਾਊਥ ਵੈਸਟ ਬੇਕਰਸਫੀਲਡ ਦੇ ਵਿੱਚ। ਹਾਂਜੀ, ਸੋ ਜਿਹੜੇ ਆਪਣੇ ਬੇਕਰਸਫੀਲਡ ਰਹਿੰਦੇ ਨੇ, ਜਿਹੜਾ ਨੈਨਦੀਪ ਸਮਝਾ ਰਹੇ ਨੇ ਉਹ ਆਪਾਂ ਕਿਉਂ ਉਹਦੇ ਬਾਰੇ ਪਰਵਾਹ ਕਰੀਏ, ਇਹ ਕਿਉਂ ਜ਼ਰੂਰੀ ਹੈ ਆਪਣੀ ਕਮਿਊਨਿਟੀ ਲਈ। ਇਸ ਕਰਕੇ ਕਿਉਂਕਿ ਜਦੋਂ ਤੁਸੀਂ ਦੇਖਦੇ ਹੋ ਜਿਵੇਂ ਸਟਾਈਨ ਰੋਡ ਤੇ ਆਪਾਂ ਜਦੋਂ ਜਾਂਦੇ ਹਾਂ, ਆਪਣੀ ਸਾਰੇ ਗੁਰਦੁਆਰੇ ਵੀ ਲਗਭਗ ਉੱਥੇ ਹੀ ਨੇ ਤੇ ਕਾਸਕੋ ਨੂੰ ਜਦੋਂ ਆਪਾਂ ਜਾਈਦਾ, ਇੱਕ ਸਟਾਈਨ ਰੋਡ ਇੱਕ ਜਿਵੇਂ ਤੁਸੀਂ ਕਹਿ ਲਓ ਕਿ ਇੱਕ ਲਾਈਨ ਆ ਜਿਹੜੀ ਬਟਵਾਰੇ ਦੀ ਲਾਈਨ ਸਮਝੀ ਜਾ ਸਕਦੀ ਆ। ਸੋ ਇੱਕ ਸਾਈਡ ਜਿਹੜੀ ਕਮਿਊਨਿਟੀ ਆ ਆਪਣੀ ਸਟਾਈਨ ਰੋਡ ਦੇ ਰਾਈਟ ਸਾਈਡ ਤੇ ਰਹਿੰਦੀ ਆ ਤੇ ਲੈਫਟ ਸਾਈਡ ਤੇ ਉਹ ਇੱਕ ਡਿਸਟ੍ਰਿਕਟ ਦੇ ਵਿੱਚ ਨਹੀਂ ਹੈਗੀ ਇਸ ਟਾਈਮ ਤੇ। ਆਈ ਥਿੰਕ ਲੋਕਾਂ ਨੂੰ ਆਈ ਥਿੰਕ ਆਪਣੀ ਕਮਿਊਨਿਟੀ ਨੂੰ, ਰੈਜ਼ੀਡੈਂਟਸ ਨੂੰ ਵੀ ਲੱਗਦਾ ਵਾ ਕਿ ਸ਼ਾਇਦ ਆਪਣੀ ਪੰਜਾਬੀ ਕਮਿਊਨਿਟੀ ਇਕੱਠੀ ਆ ਇੱਕ ਡਿਸਟ੍ਰਿਕਟ ਦੇ ਵਿੱਚ। ਜਦੋਂ ਆਪਣੇ ਕੋਈ ਕਮਿਊਨਿਟੀ ਦੇ ਮਸਲੇ ਆਉਂਦੇ ਨੇ ਆਪਾਂ ਇੱਕ ਰੈਪਰੈਜ਼ੈਂਟੇਟਿਵ ਕੋਲ ਜਾਂਦੇ ਆ, ਉਹ ਚੀਜ਼ਾਂ ਲੈ ਕੇ ਜਾਂਦੇ ਆ, ਪਰ ਐਕਚੁਅਲੀ ਆਪਣੀ ਕਮਿਊਨਿਟੀ ਅੱਧ ਵਿੱਚ ਕੱਟੀ ਜਾ ਰਹੀ ਆ। ਸੋ ਈਵਨ ਜਿਹੜੇ ਰਿਜਿਊ ਦੇ ਪਿਛਲੇ ਪਾਸੇ ਰਹਿੰਦੇ ਨੇ, ਉਹ ਜਿਹੜੇ ਰਿਜਿਊ ਦੇ ਮੂਹਰੇ ਰਹਿੰਦੇ ਨੇ, ਤੁਸੀਂ ਇੱਕ ਡਿਸਟ੍ਰਿਕਟ ਦੇ ਵਿੱਚ ਨਹੀਂ ਹੈਗੇ ਤੇ ਇਹ ਜਿਹੜੀ ਆਪਣੀ ਵੋਟ ਕੱਟੀ ਜਾ ਰਹੀ ਆ। ਬੇਸਿਕਲੀ ਜਦੋਂ ਆਪਾਂ ਕੋਈ ਵੋਟ ਪਾਉਣੀ ਆ ਅੱਗੇ ਜਾ ਕੇ ਜਾਂ ਆਪਾਂ ਕਿਸੇ ਜਿਵੇਂ ਆਪਣੇ ਨੂੰ ਖੜਾ ਕਰਨਾ ਵਾ, ਇਹ ਐਕਚੁਅਲੀ ਜਾਣ ਕੇ ਕੀਤਾ ਜਾ ਰਿਹਾ। ਸਾਨੂੰ ਪਤਾ ਲੱਗਿਆ ਕਿ ਵੀ ਹੁਣ ਜਿਹੜੀ ਕਮਿਊਨਿਟੀ ਅੱਧ ਵਿੱਚ ਕੱਟੀ ਜਾ ਰਹੀ ਆ, ਇਹ ਕੋਈ ਐਕਸੀਡੈਂਟ ਨਹੀਂ ਹੈਗਾ, ਇਹ ਐਕਚੁਅਲੀ ਜਾਣ ਕੇ ਰੱਖੀ ਜਾ ਰਹੀ ਆ ਅੱਡ, ਤਾਂ ਕਿ ਆਪਣੀ ਅੱਗੇ ਜਾ ਕੇ ਕੋਈ ਵੋਟ ਨਾ ਬਣ ਸਕੇ ਜਾਂ ਆਪਾਂ ਕਿਸੇ ਨੂੰ ਖੜਾ ਕਰਨਾ। ਕਿਉਂਕਿ ਆਈ ਥਿੰਕ ਜਿਹੜੀ ਪੋਲੀਟੀਕਲ ਮਸ਼ੀਨ ਆ ਲੋਕਲੀ ਉਹਨਾਂ ਨੂੰ ਦੇਖ ਰਿਹਾ ਵਾ ਕਿ ਵੀ ਆਪਣੀ ਕਮਿਊਨਿਟੀ ਦੇ ਨੰਬਰ ਵੱਧ ਰਹੇ ਨੇ ਤੇ ਅੱਗੇ ਜਾ ਕੇ ਜਦੋਂ ਆਪਣੀਆਂ ਵੀ ਕੋਈ ਮੰਗਾਂ ਹੋਣਗੀਆਂ, ਆਪਾਂ ਕਿਸੇ ਨੂੰ ਖੜਾ ਕਰਨਾ ਵਾ ਤਾਂ ਆਪਣੀ ਇੱਕ ਇਕੱਠੀ ਵੋਟ ਵੀ ਨਹੀਂ ਬਣ ਸਕਣੀ। ਸੋ ਇਹ ਮੈਪ ਜਿਹੜਾ ਵਾ ਇਹ ਬਹੁਤ ਜ਼ਰੂਰੀ ਹੈ ਕਿ ਵੀ ਇਹ ਪਾਸ ਹੋਵੇ, ਜਿਹੜਾ ਆਪਣਾ ਇੱਕ ਆਪਣੀ ਪੰਜਾਬੀ ਸਿੱਖ ਕਮਿਊਨਿਟੀ ਨੂੰ ਐਟਲੀਸਟ ਇੱਕ ਡਿਸਟ੍ਰਿਕਟ ਵਿੱਚ ਰੱਖ ਸਕਦੀ ਆ ਸਾਊਥ ਵੈਸਟ ਬੇਕਰਸਫੀਲਡ ਦੇ ਵਿੱਚ। ਓਕੇ, ਸੋ ਹੁਣ ਨੈਨਦੀਪ ਜਾਂ ਮਨਪ੍ਰੀਤ
ਵਾਟਸ ਨੈਕਸਟ? ਸੋ ਜਿਹੜਾ ਜਿੱਦਾਂ ਫਰੰਟ ਪੇਜ ਦੇ ਉੱਤੇ ਆਇਆ ਤੇ ਹੈਗਾ ਆ, ਉਹਨਾਂ ਨੇ ਕਵਰੇਜ ਜਿਹੜੀ ਉਹ ਦਿੱਤੀ ਆ। ਸੋ ਹੁਣ ਅੱਗੇ ਕਰਨਾ ਕੀ ਆ? ਸੋ ਸਿਟੀ ਹਾਲ ਜਿਹੜੇ ਕਾਉਂਸਲ ਮੈਂਬਰਸ ਆ, ਉਹ ਕਿਹੜੇ ਮੈਪ ਵੱਲ ਨੂੰ ਝੁਕਾਵ ਜਿਹੜਾ ਉਹ ਰੱਖ ਰਹੇ ਹੈਗੇ ਆ, ਜਾਂ ਜੇ ਹੈਗੀ ਆ ਚਾਂਸ ਵੀ ਉਹ ਇਸ ਮੈਪ ਨੂੰ ਅਸੈਪਟ ਕਰ ਲੈਣਗੇ? ਦੀਪ, ਆਈ ਥਿੰਕ ਤੁਸੀਂ ਜਦੋਂ ਡੇਟਸ ਨੇ ਉਹ ਤੁਸੀਂ ਜ਼ਰੂਰ ਸ਼ੇਅਰ ਕਰਿਓ, ਪਰ ਇੱਕ ਪਹਿਲਾਂ ਆਪਾਂ ਕੀ ਪੁੱਛ ਸਕਦੇ ਹਾਂ, ਤਾਂ ਆਪਾਂ ਐਜ਼ ਅ ਕਮਿਊਨਿਟੀ ਆਪਾਂ ਨੂੰ ਪੁੱਛਣਾ ਚਾਹੀਦਾ ਕਿ ਵੀ ਇਹ ਕਿਉਂ ਹੋ ਰਿਹਾ ਵਾ, ਕਿ ਵੀ ਕਿਸ ਦੀ ਰਿਸਪੌਂਸਿਬਿਲਿਟੀ ਆ, ਜਿਹੜੇ ਆਪਣੇ ਇਲੈਕਟਡ ਅਫੀਸ਼ੀਅਲ ਨੇ, ਸਿਟੀ ਕਾਉਂਸਲ ਸੁਪਰਵਾਈਜ਼ਰਸ। ਵੈਸੇ ਤਾਂ ਇਹ ਬੇਕਰਸਫੀਲਡ ਸਿਟੀ ਕਾਉਂਸਲ ਦਾ ਮਸਲਾ ਵਾ, ਪਰ ਆਪਾਂ ਨੂੰ ਐਜ਼ ਅ ਕਮਿਊਨਿਟੀ ਪੁੱਛਣਾ ਚਾਹੀਦਾ ਕਿ ਵੀ ਆਪਣੇ ਜਿਹੜੇ ਸਿਟੀ ਕਾਉਂਸਲ ਮੈਂਬਰ ਨੇ, ਆਪਾਂ ਉਹਨਾਂ ਕੋਲ ਜਾ ਕੇ ਪੁੱਛੀਏ ਕਿ ਵੀ ਜੇ ਤੁਹਾਡਾ ਕੋਈ ਰਿਸ਼ਤਾ ਹੈਗਾ ਵਾ ਉਹਨਾਂ ਨਾਲ, ਜਾਂ ਤੁਸੀਂ ਉਹਨਾਂ ਤੋਂ ਕੋਈ ਮਦਦ ਲਈ ਆ, ਜਾਂ ਉਹਨਾਂ ਨੂੰ ਇਨਵਾਈਟ ਕੀਤਾ ਵਾ, ਭਾਵੇਂ ਗੁਰੂ ਘਰ ਹੋਵੇ, ਭਾਵੇਂ ਤੁਹਾਡਾ ਆਪਣਾ ਪਰਸਨਲ ਬਿਜ਼ਨਸ ਦਾ ਕੁਝ ਹੋਵੇ, ਤਾਂ ਪੁੱਛੋ ਕਿ ਵੀ ਆਪਣੀ ਕਮਿਊਨਿਟੀ ਕਿਉਂ ਡਿਵਾਈਡ ਕੀਤੀ ਜਾ ਰਹੀ ਆ। ਸੋ ਆਈ ਥਿੰਕ ਇਹ ਵੀ ਆ ਕਿ ਵੀ ਭਾਵੇਂ ਲੈਟਰ ਦੇ ਫਾਰਮ ਦੇ ਵਿੱਚ ਕਾਲ ਕਰਕੇ, ਜਾਂ ਤੁਸੀਂ ਸਾਨੂੰ ਵੀ ਕੰਟੈਕਟ ਕਰ ਸਕਦੇ ਹੋ ਕਿ ਵੀ ਅਸੀਂ ਇਸ ਮੂਵਮੈਂਟ ਦੇ ਵਿੱਚ ਇਨਵੋਲਵ ਹੋਣਾ ਚਾਹੁੰਦੇ ਹਾਂ, ਕਿ ਵੀ ਆਪਣੀ ਕਮਿਊਨਿਟੀ ਇਕੱਠੀ ਰੱਖ ਸਕੀਏ ਤੇ ਆਪਾਂ ਇੱਕ ਆਵਾਜ਼ ਉਠਾ ਸਕੀਏ ਐਜ਼ ਵਨ ਕਮਿਊਨਿਟੀ। ਸੋ ਇੱਕ ਕਾਫੀ ਇੰਪੋਰਟੈਂਟ ਡੇਟਸ ਆ ਰਹੀਆਂ ਨੇ। ਸੋ ਦੀਪ, ਯੂ ਵਾਂਟ ਟੂ ਸ਼ੇਅਰ ਅਬਾਊਟ ਦੋਜ਼ ਡੇਟਸ ਐਜ਼ ਵੈਲ? ਸੋ ਇੱਕ ਅਸੀਂ ਇੱਕ ਜ਼ੂਮ ਮੀਟਿੰਗ ਰੱਖਾਂਗੇ, ਮੋਸਟ ਲਾਈਕਲੀ ਮੰਡੇ। ਅਸੀਂ ਜਿਹੜੀ ਸਾਰੇ ਸਰੋਤਿਆਂ ਨੂੰ ਅਸੀਂ ਉਹਨਾਂ ਨੂੰ ਇਨਫੋਰਮੇਸ਼ਨ ਦੇ ਦੂੰਗਾ, ਸੋ ਐਟਲੀਸਟ ਅਸੀਂ ਉਹਨਾਂ ਨੂੰ ਸਮਝਾ ਸਕਦੇ ਪੂਰੀ ਤਰ੍ਹਾਂ, ਮਤਲਬ ਕੀ ਕੁਝ ਹੋ ਰਿਹਾ ਉੱਥੇ। ਦੈਟ ਮੋਸਟ ਲਾਈਕਲੀ ਵਿਲ ਬੀ ਮੰਡੇ ਈਵਨਿੰਗ। ਅਸੀਂ ਇਨਫੋਰਮੇਸ਼ਨ ਅਸੀਂ ਸ਼ੇਅਰ ਕਰਾਂਗੇ। ਐਤਕੀ ਵੀਕਐਂਡ ਅਸੀਂ ਹੋਰ ਇਨਫੋਰਮੇਸ਼ਨ ਦੇ ਦਾਂਗੇ, ਮਤਲਬ ਸਾਰੇ ਗੁਰੂ ਘਰ ਜਿੰਨਾ ਵੀ ਹੈਗੇ ਨੇ ਬੇਕਰਸਫੀਲਡ ਦੇ ਵਿੱਚ। ਤੇ ਮੇਨ ਜਿਹੜਾ ਮੀਟਿੰਗ ਉਹ ਅਗਲੇ ਹਫਤੇ ਨੂੰ ਹੋਣਾ ਹੈ 16 ਤਰੀਕ ਵੈਨਸਡੇ ਈਵਨਿੰਗ, ਸ਼ਾਮ ਨੂੰ 6 ਵਜੇ ਉੱਥੇ ਬੇਕਰਸਫੀਲਡ ਸਿਟੀ ਹਾਲ। ਠੀਕ ਹੈ ਜੀ। ਸੋ ਬਿਲਕੁਲ, ਜਿੰਨੇ ਵੀ ਸਰੋਤੇ ਸਾਡੇ ਬੇਕਰਸਫੀਲਡ ਏਰੀਏ ਦੇ ਵਿੱਚ ਹੈਗੇ ਆ, ਪਲੀਜ਼ ਵੱਧ ਤੋਂ ਵੱਧ ਜਕਾਰਾ ਮੂਵਮੈਂਟ ਵਾਲੇ ਜਿਹੜੇ ਬੱਚੇ ਆ ਇਹਨਾਂ ਦਾ ਸਾਥ ਦਿਓ, ਤਾਂ ਕਿ ਆਪਣੀ ਕਮਿਊਨਿਟੀ ਇਕੱਠੀ ਰਹੇ। ਇੱਕ ਜੇ ਆਪਣਾ ਡਿਸਟ੍ਰਿਕਟ ਜਿਹੜੀ ਉਸ ਹਿਸਾਬ ਨਾਲ ਮੈਪਿੰਗ ਹੁੰਦੀ ਆ, ਬਣਦਾ ਆ, ਤੇ ਉਹਦੇ ਵਿੱਚ ਨੈਚੁਰਲੀ ਵੀ ਕੋਈ ਨਾ ਕੋਈ ਪੰਜਾਬੀ ਆਪਣਾ ਨੌਜਵਾਨ ਆ ਸਕਦਾ ਆ ਸਿਟੀ ਕੌਂਸਲ ਦੇ ਵਿੱਚ, ਆਪਣੇ ਇਸ਼ੂ ਜਿਹੜੇ ਅੱਗੇ ਲਿਜਾ ਸਕਦੇ ਆ। ਆਪਾਂ ਦੇਖਿਆ ਹੀ ਆ ਭਾਈ ਜਸਵੰਤ ਸਿੰਘ ਸ਼ਹੀਦ ਜਿਹੜੇ ਖਾਲੜਾ ਪਾਰਕ ਦੀ ਗੱਲਬਾਤ ਹੋਈ ਸੀ, ਉਹਦੇ ਵਿੱਚ ਹੀ ਫਿਰ ਉਹ ਸਿਟੀ ਕੌਂਸਲ ਮੈਂਬਰ ਵੀ ਸਪੋਰਟ ਨਹੀਂ ਕਰਦਾ ਸੀ। ਕੋਈ ਅਮਰੀਕਾ ਦੇ ਵਿੱਚ ਮੈਨੂੰ ਵੀ 31-32 ਸਾਲ ਹੋ ਗਿਆ ਰਹਿੰਦੇ ਨੂੰ, ਕਿਸੇ ਵੀ ਸ਼ਹਿਰ 'ਚ ਕੋਈ ਗੁਰਦੁਆਰਾ ਸਾਹਿਬ ਬਣਿਆ ਉਹਦਾ ਹਮੇਸ਼ਾ ਹੀ ਵਿਰੋਧ ਹੋਇਆ। ਸੋ ਕਿਉਂਕਿ ਜੇ ਕਿਤੇ ਚਰਚ ਬਣਦਾ, ਮੈਂ ਨਹੀਂ ਸੁਣਿਆ ਅੱਜ ਤੱਕ ਉਹਦਾ ਵਿਰੋਧ ਹੁੰਦਾ। ਸੋ ਆਪਾਂ ਨੂੰ ਇਕੱਠੇ ਹੋਣਾ ਪੈਣਾ। ਪਿਛਲੇ 10 ਸਾਲਾਂ ਦੇ ਵਿੱਚ ਬੇਕਰਸਫੀਲਡ ਦੀ ਇਕੋਨਮੀ ਦੇ ਵਿੱਚ ਸਿੱਖਾਂ ਦਾ ਬਹੁਤ ਵੱਡਾ ਹਿੱਸਾ ਆ, ਕਿਉਂਕਿ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਦੇਖ ਲਓ, ਗੈਸ ਸਟੇਸ਼ਨਸ, ਗਰੋਸਰੀ ਸਟੋਰਸ, ਫਾਰਮਿੰਗ ਨੂੰ ਲੈ ਕੇ ਆਪਣੇ ਬੰਦੇ ਬਹੁਤ ਜ਼ਿਆਦਾ ਟੈਕਸ ਦਿੰਦੇ ਆ। ਪਰ ਜਦੋਂ ਅਸੀਂ ਆਪਣੇ ਰਾਈਟਸ ਮੰਗਣੇ ਹੁੰਦੇ, ਫਿਰ ਆਪਾਂ ਅੱਗੇ ਨਹੀਂ ਆਉਂਦੇ ਹੈਗੇ, ਚੁੱਪ ਕਰ ਜਾਂਦੇ ਆ, ਫਿਰ ਬਾਅਦ 'ਚ ਅਸੀਂ ਰੌਲਾ ਪਾਉਂਦੇ। ਸੋ ਸਾਰਿਆਂ ਨੂੰ, ਸਾਨੂੰ ਪੰਜਾਬੀ ਰੇਡੀਓ USA ਵੱਲੋਂ ਨੂੰ ਸਾਰਿਆਂ ਦੀ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਇਹਨਾਂ ਦਾ ਸਾਥ ਦਿਓ। ਪੜ੍ਹੇ ਲਿਖੇ ਬੱਚੇ ਹੈਗੇ ਆ, ਇਹਨਾਂ ਨੂੰ ਪਤਾ ਵੀ ਕਿਸ ਹਿਸਾਬ ਦੇ ਨਾਲ ਜਿਹੜੀ ਰੀਡਿਸਟ੍ਰਿਕਟਿੰਗ ਹੋਣੀ ਹੈਗੀ ਆ, ਮੈਪ ਤਿਆਰ ਹੋਣਾ, ਇਹਨਾਂ ਦਾ ਸਾਥ ਦੇ ਕੇ, ਤਾਂ ਕਿ ਫਿਊਚਰ ਜਿਹੜੀਆਂ ਆਪਣੀਆਂ ਆਉਣ ਵਾਲੀਆਂ ਜਨਰੇਸ਼ਨਸ ਹੈਗੀਆਂ ਉਹਨਾਂ ਦਾ ਫਾਇਦਾ ਹੋ ਸਕੇ। ਜੀ। ਤੇ ਆਖਰੀ ਗੱਲ ਅਸੀਂ ਬਸ ਇਹ ਵੀ ਕਹਿਣਾ ਚਾਹੁੰਦੇ ਨੇ ਕਿ ਅਸੀਂ ਜਿਹੜੀ ਪੰਜਾਬੀ ਰੇਡੀਓ USA ਦੀ ਸਰੋਤਿਆਂ ਨੂੰ ਅਸੀਂ ਫਿਰ ਦੁਬਾਰਾ ਅਪਡੇਟਸ ਦੇ ਦੇਵਾਂਗੇ। ਸੀਰੀਜ਼ ਸ਼ਰਲੌਕ, ਫਰੀਮੌਂਟ ਤੇ ਐਲਕ ਗਰੋਵ, ਉਹਨਾਂ ਦੀ ਐਕਚੁਅਲੀ ਰੀਡਿਸਟ੍ਰਿਕਟਿੰਗ ਅਜੇ ਚੱਲ ਰਿਹਾ। ਸੋ ਅਸੀਂ ਜਿਹੜੀ ਸੰਗਤ ਉੱਥੇ ਰਹਿੰਦੇ ਨੇ, ਅਸੀਂ ਤੁਹਾਨੂੰ ਜ਼ਰੂਰ ਅਪਡੇਟਸ ਦੇ ਦੇਵਾਂਗੇ। ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਨੈਨਦੀਪ ਸਿੰਘ ਜੀ, ਮਨਪ੍ਰੀਤ ਕੌਰ ਜੀ, ਬਹੁਤ ਧੰਨਵਾਦ ਜੀ। ਵਾਹਿ ਖਾਲਸਾ, ਸੋ ਸਰੋਤੇ ਹੋਏ ਸੀਗੇ ਜਗਾਰਾ ਮੂਵਮੈਂਟ ਤੋਂ ਮਨਪ੍ਰੀਤ ਕੌਰ ਤੇ ਨੈਨਦੀਪ ਸਿੰਘ। ਸੋ ਕਰੰਟ ਕਾਊਂਟੀ ਦੇ ਵਿੱਚ ਜਿਹੜੀ ਰੀਡਿਸਟਿੰਗ ਦਾ ਚੱਲ ਰਿਹਾ ਆ, ਉਸ ਦੇ ਵਿੱਚ ਵੱਡੀ ਕਵਰੇਜ ਜਿਹੜੀ ਉੱਥੇ ਬੇਕਰਸਫੀਲਡ ਕੈਲੀਫੋਰਨੀਅਨ ਅਖਬਾਰ ਜਿਹੜੀ ਉਸ ਦੇ ਫਰੰਟ ਪੇਜ ਦੇ ਉੱਤੇ ਜਿਹੜੀ ਉਹ ਆਈ ਹੈਗੀ ਆ। ਸੋ ਹੱਕ ਮੰਗਿਆ ਹੀ ਮਿਲਦੇ ਆ, ਕਿਸੇ ਨੇ ਜੇਬ 'ਚ ਪਾ ਕੇ ਜਿਹੜੇ ਉਹ ਨਹੀਂ ਦੇਣੇ ਤੁਹਾਨੂੰ। ਸੋ ਉਸ ਦੇ ਲਈ ਲੜਨਾ ਹੀ ਜਿਹੜਾ ਉਹ ਪੈਂਦਾ, ਖੜਨਾ ਹੀ ਪੈਂਦਾ ਹੁੰਦਾ ਆ। ਤੇ ਸਮਾਂ ਵੀ ਆਪਣਾ ਹਰਜੋਤ ਸਿੰਘ ਜੀ ਉਹ ਹੁਣ ਸਮਾਪਤੀ ਜੀ ਜਾਂਦੇ ਡਾਓ ਜੋਨ ਇੰਡਸਟਰੀਅਲ ਦਾ ਵੀ ਮੈਂ ਕਹਿੰਦਾ ਜੇ ਦੱਸਦੇ ਜਾਈਏ। ਕੁਛ ਮਿੰਟ ਪਹਿਲਾਂ ਤੱਕ ਮੈਂ ਦੇਖਿਆ ਸੀ ਵੀ ਡਾਓ ਜੋਨ ਇੰਡਸਟਰੀਅਲ ਵੀ ਡੁੱਬਦਾ ਹੀ ਜਾ ਰਿਹਾ ਥੱਲੇ ਨੂੰ, ਕਿ ਨਹੀਂ? ਨਹੀਂ, ਅੱਜ ਜਿਹੜਾ ਹਰਜੋਤ ਸਿੰਘ ਜੀ, ਅੱਜ ਤਾਂ ਛਾਲਾਂ ਵੱਜੀਆਂ ਆ। ਕੱਲ ਜ਼ਰੂਰ ਥੱਲੇ ਗਿਆ ਸੀ। ਇਸ ਟਾਈਮ ਲੋਕਾਂ ਨੇ ਏਦਾਂ ਲੱਗਦਾ ਵੀ ਜਿਹੜਾ ਡਿਪ ਆਇਆ ਸੀ ਕੱਲ ਦਾ, ਉਸ ਦੇ ਵਿੱਚ
ਬਾਏ ਕਰ ਲਿਆ ਹੈ। ਸੋ ਰਾਈਟ ਨਾਓ 450 ਪੁਆਇੰਟ ਉੱਤੇ ਨੂੰ ਜਿਹੜਾ ਉਹ ਜਾ ਰਿਹਾ ਆ। ਸਟਾਕ ਮਾਰਕੀਟ ਦੇ ਹਿਸਾਬ ਦੇ ਨਾਲ ਗੱਲ ਕਰੀਏ, ਰਸ਼ੀਆ ਨੇ ਜਿਹੜਾ ਆ ਉਹ ਆਪਣੀ ਸਟਾਕ ਮਾਰਕੀਟ ਅਜੇ ਵੀ ਬੰਦ ਰੱਖੀ ਆ। ਜੀ ਕੱਲ ਨੂੰ ਵੀ ਜਿਹੜੀ ਉਹਨਾਂ ਦੀ ਸਟਾਕ ਮਾਰਕੀਟ ਆ ਉਹ ਕਲੋਜ਼ਡ ਰਹਿਣੀ ਹੈਗੀ ਆ। ਸੋ 28 ਫਰਵਰੀ ਸ਼ਾਇਦ ਲਾਸਟ ਸੀਗੀ ਜਿਹੜੀ ਉਹਨਾਂ ਨੇ ਉਹਨਾਂ ਦੀ ਸਟਾਕ ਮਾਰਕੀਟ ਜਿਹੜੀ ਉਹ ਖੁੱਲ੍ਹੀ ਸੀ। ਤਕਰੀਬਨ ਹਫ਼ਤੇ ਤੋਂ ਉੱਤੇ ਦਾ ਸਮਾਂ ਜਿਹੜਾ ਉਹ ਹੋ ਗਿਆ ਆ। ਉਹਨਾਂ ਦੀ ਸਟਾਕ ਮਾਰਕੀਟ ਅਜੇ ਵੀ ਬੰਦ ਪਈ ਹੈਗੀ ਆ। ਸੋ ਉਹਨਾਂ ਨੂੰ ਪਤਾ ਆ, ਪੁਤਿਨ ਨੂੰ ਪਤਾ ਆ ਵੀ ਉੱਥੇ ਹਾਲਾਤ ਜਿਹੜੇ ਉਹ ਮਾੜੇ ਜਿਹੜੇ ਉਹ ਰਹਿਣੇ ਹੈਗੇ ਆ। ਸੋ ਪਤਾ ਨਹੀਂ, ਦੇਖੋ ਕੀ ਬਣਦਾ ਆ। ਕਾਰਪੋਰੇਸ਼ਨਸ ਜਿਹੜੀਆਂ ਬਹੁਤ ਸਾਰੀਆਂ, ਜਿੱਦਾਂ ਤੁਸੀਂ ਕੁਛ ਦੱਸਿਆ ਵੀ ਅਜੇ ਵੀ ਉੱਥੇ ਹੈਗੇ ਨੇ, ਪਰ ਕੁਛ ਕੁ ਨੇ ਜਿਹੜਾ ਆ ਬਗੈਰ ਕਹੇ, ਅੱਜ ਰਾਸ਼ਟਰਪਤੀ ਬਾਈਡਨ ਵੀ ਇਹੀ ਕਹਿ ਰਹੇ ਸੀ ਵੀ ਅਸੀਂ ਕਿਸੇ ਨੂੰ ਕਿਹਾ ਵੀ ਨਹੀਂ ਆ। ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਹੀ ਇਹ ਫੈਸਲਾ ਲਿਆ ਵੀ ਅਸੀਂ ਰਸ਼ੀਆ ਦੇ ਵਿੱਚ ਬਿਜ਼ਨਸ ਜਿਹੜਾ ਆ ਉਹ ਨਹੀਂ ਕਰਨਾ ਪੈਣਾ। ਬੜੀ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਵੀ ਰਸ਼ੀਅਨ ਰੂਬਲ ਅਮਰੀਕਾ ਦੇ 1 ਸੈਂਟ ਤੋਂ ਵੀ ਘੱਟ ਵੈਲਿਊ ਦੇ ਉੱਤੇ ਇਸ ਟਾਈਮ ਪਹੁੰਚ ਚੁੱਕਾ ਹੋਇਆ ਆ। ਹਾਲਾਤ ਜੀ ਉਹਨਾਂ ਦੇ ਕਾਫੀ ਮਾੜੇ ਆ। ਡਾਟਾ ਜਿਹੜਾ ਨਵਾਂ ਆ ਰਿਹਾ ਆ, ਕਾਫੀ ਭਾਰੀ ਜਿਹੜਾ ਆ ਉਹਨਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਆ ਰੂਸ ਨੂੰ, ਖਾਸ ਕਰਕੇ ਇਕਵਿਪਮੈਂਟ ਦੇ ਮਾਮਲੇ 'ਚ ਵੀ। ਬਹੁਤ ਸਾਰਾ ਜਿਹੜਾ ਉਹਨਾਂ ਦਾ ਫੌਜੀ ਇਕਵਿਪਮੈਂਟ ਆ ਉਹ ਇਹਦੇ ਵਿੱਚ ਵੀ ਜਿਹੜਾ ਹਰਜੋਤ ਸਿੰਘ ਜੀ, ਰੂਸ ਨੂੰ ਵੀ ਮੇਡ ਇਨ ਚਾਈਨਾ ਦਾ ਜਿਹੜਾ ਆ ਉਹ ਭਾਰ ਝੱਲਣਾ ਪੈ ਰਿਹਾ ਆ। ਜੀ ਰੂਸ ਦਾ ਜਿਹੜਾ ਇਕਵਿਪਮੈਂਟ ਦੇ ਵਿੱਚ ਬਹੁਤ ਸਾਰਾ ਸਮਾਨ ਕਹਿੰਦੇ ਚਾਈਨਾ ਤੋਂ ਭੰਡ ਕੇ ਜਿਹੜਾ ਉਹ ਆਉਂਦਾ ਸੀ, ਤੇ ਉਹ ਕਾਫੀ ਕਮਜ਼ੋਰ ਜਿਹੜਾ ਉਹ ਸਾਬਤ ਹੋ ਰਿਹਾ ਆ, ਤੇ ਲਾਸ ਜਿਹੜਾ ਉਹਨਾਂ ਨੂੰ ਕਾਫੀ ਝੱਲਣਾ ਇਸ ਟਾਈਮ ਪੈ ਰਿਹਾ ਹੈਗਾ। ਜੀ 50% ਅੱਜ ਤੱਕ ਰਸ਼ੀਆ ਦੀ ਕਰੰਸੀ ਜਿਹੜੀ ਰੂਬਲ ਆ ਉਹਦੀ ਵੈਲਿਊ ਘਟ ਗਈ ਆ। ਤੁਸੀਂ ਹੁਣ ਹਿਸਾਬ ਲਾ ਲਓ 8-10 ਦਿਨਾਂ 'ਚ, ਜੇ 10 ਕੁ ਦਿਨ ਇੱਦਾਂ ਚੱਲਦਾ ਰਿਹਾ ਤੇ ਫਿਰ ਬੁਰਾ ਹਾਲ ਹੀ ਹੋਊਗਾ ਉੱਥੇ ਦਾ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਆਪਾਂ ਹੁਣ ਕਰਦੇ ਹਾਂ ਜੀ, ਲੈਂਦੇ ਹਾਂ ਜੀ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਗੀ ਜਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂ ਯੂ।